ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀ। ਜਿਸ ਤੁਸੀਂ ਜਾਣਦੇ ਹੋ ਕਿ ਫਰਾਈਡੇ ਸਾਡੇ ਸਟੂਡੀਓ ਦੇ ਵਿੱਚ ਸ਼ਾਮਿਲ ਸਨ ਭਾਈ ਈਸ਼ਰ ਸਿੰਘ ਹੈਦਰਾਬਾਦੀ ਜੀ। ਅੱਜ ਅਸੀਂ ਉਸੇ ਲੜੀ ਨੂੰ ਕੰਟੀਨਿਊ ਕਰਦੇ ਹਾਂ ਤੇ ਅੱਜ ਵੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਮਿਸ਼ਨ ਅਤੇ ਹੋਰ ਪੰਥਕ ਚੜ੍ਹਦੀ ਕਲਾ ਸੰਬੰਧੀ ਗੱਲਬਾਤ ਕਰਾਂਗੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ ਨਿਊਜ਼ TV 84 ਦੇ ਸਟੂਡੀਓ ਦੇ ਵਿੱਚ। ਵੀਰ ਜੀ ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸ਼ੁਰੂ ਕਰਦੇ ਤੁਹਾਡੇ ਮਿਸ਼ਨ ਦੇ ਬਾਰੇ। ਜਿਸ ਤਰ੍ਹਾਂ ਤੁਸੀਂ ਦਮਦਮਾ ਸਾਹਿਬ ਵਿਖੇ ਸਿੱਖ ਬੱਚਿਆਂ ਨੂੰ ਸਿੱਖਿਤ ਕਰਨ ਲਈ ਯਤਨ ਆਰੰਭੇ ਹਨ। ਸਾਡੇ ਦਰਸ਼ਕਾਂ ਨੂੰ ਆਪਣੇ ਪ੍ਰੋਜੈਕਟ ਸੰਬੰਧੀ ਵੀ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਆਏ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦਾਸ ਭਾਈ ਈਸ਼ਰ ਸਿੰਘ ਜੀ ਦਮਦਮਾ ਸਾਹਿਬ ਉੱਥੇ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦਾ ਯਾਨੀ ਸਥਾਨ ਬਣਾਇਆ ਹੋਇਆ ਸਿੰਸ 1922 ਜੀ। ਤੇ ਉੱਥੇ ਬਾਬਾ ਸੰਤ ਬਾਬਾ ਮਿੱਠਾ ਸਿੰਘ ਜੀ ਸਨ, ਸੰਤ ਬਾਬਾ ਜੰਗ ਸਿੰਘ ਜੀ ਸਨ ਤੇ ਉਹ ਹੁਣ ਚੜ੍ਹਾਈ ਕਰ ਗਏ ਤੇ ਉਸ ਤੋਂ ਬਾਅਦ ਹੁਣ 5 ਸਿੰਘਾਂ ਦੇ ਅਧੀਨ ਹੈ, ਜਿਨ੍ਹਾਂ ਵਿੱਚੋਂ ਹੁਣ ਸਾਡੇ ਵਿੱਚ ਮੁੱਖ ਜੋ ਹਨ ਸੰਤ ਬਾਬਾ ਛੋਟਾ ਸਿੰਘ ਜੀ ਹਨ, ਸੰਤ ਬਾਬਾ ਕਾਕਾ ਸਿੰਘ ਜੀ। ਇਹਨਾਂ ਸਿੰਘਾਂ 'ਚ ਅਸੀਂ ਸੇਵਾ ਕਰ ਰਹੇ ਹਾਂ ਜੀ। ਤੇ ਉੱਥੇ ਹੁਣ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਉੱਥੇ ਅਖੰਡ ਪਾਠ ਬੱਚੇ ਕਰਦੇ ਨੇ ਤੇ ਪਾਠ ਸਿੱਖਦੇ ਨੇ ਤੇ ਉਹ ਬੱਚੇ ਕੀਰਤਨ ਸਿੱਖਦੇ ਨੇ ਤੇ ਉਹ ਬਹੁਤ ਗਰੀਬ ਘਰਾਂ ਤੋਂ ਆਏ ਹੋਏ ਬੱਚੇ ਨੇ ਜੀ। ਤੇ ਜਿਨ੍ਹਾਂ ਦਾ ਉੱਥੇ ਰਿਹਾਇਸ਼ ਤੇ ਉਹਨਾਂ ਦਾ ਰਹਿਣ ਪਹਿਣ ਸਾਰਾ ਉੱਥੇ ਗੁਰਦੁਆਰਾ ਸਾਹਿਬ ਆਪ ਦੇਖਦਾ ਹੈ। ਹਾਂਜੀ। ਉਹ ਬੱਚੇ ਨਾਲ ਸੇਵਾ ਕਰਦੇ ਨੇ, ਖੇਤੀਬਾੜੀ ਕਰਦੇ ਨੇ। 100 ਏਕੜ ਜ਼ਮੀਨ ਹੈ ਆਪਣੇ ਕੋਲ ਉੱਥੇ ਜੀ। ਤੇ ਜਿਨ੍ਹਾਂ ਵਿੱਚੋਂ ਆਪਾਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ 40 ਏਕੜ ਜ਼ਮੀਨ ਆਪਾਂ ਨੇ ਬੜੂ ਸਾਹਿਬ ਹੋਰਾਂ ਨੂੰ ਦਿੱਤੀ ਹੋਈ ਹੈ ਜੀ। ਹਾਂਜੀ। ਤੇ ਦੇਖੋ ਅੱਗੇ ਉਹਨਾਂ ਦਾ ਪ੍ਰੋਜੈਕਟ ਕਿਵੇਂ ਚੱਲਦਾ। ਉਹਨਾਂ ਨੇ ਸਰਕਾਰ ਤੋਂ ਵੀ ਪੈਸੇ ਲੈਣੇ ਨੇ, ਹੋਰ ਵੀ ਜਗ੍ਹਾ ਤੋਂ ਪੈਸੇ ਲੈਣੇ ਨੇ, ਸੰਗਤਾਂ ਤੋਂ ਵੀ ਇੱਥੇ ਪੈਸੇ ਇਕੱਠੇ ਕਰ ਰਹੇ ਨੇ, ਪਰ ਸਾਡੀ ਕਮਿਊਨਿਟੀ ਨੂੰ ਕਿੰਨਾ ਕੁ ਫਾਇਦਾ ਹੋਏਗਾ ਅਸੀਂ ਉਹ ਦੇਖਣਾ ਚਾਹ ਰਹੇ ਹਾਂ। ਬਿਲਕੁਲ। ਤੇ ਅਸੀਂ ਉਸ ਤੋਂ ਇਲਾਵਾ ਅਸੀਂ ਜਿਹੜਾ ਸਾਡੇ ਤੱਕ ਆਪਣੇ ਮਸਤੂਆਨੇ ਸਾਹਿਬ ਬੁੰਗਾ ਮਸਤੂਆਨਾ ਧਾਰਮਿਕ ਮਹਾਵਿਦਿਆਲਾ ਜੋ ਚੱਲ ਰਿਹਾ ਉੱਥੇ 24 ਘੰਟੇ ਲੰਗਰ ਚੱਲਦਾ, ਨਾਲ ਹੌਸਪੀਟਲਸ ਨੂੰ ਤੇ ਉੱਥੇ ਡਰੱਗ ਐਡਿਕਸ਼ਨ ਸੈਂਟਰਸ ਨੇ। ਹਾਂਜੀ। ਤੇ ਉੱਥੇ ਅਸੀਂ ਫ੍ਰੀ ਲੰਗਰ ਉੱਥੇ ਭੇਜਦੇ ਹਾਂ ਜੀ। ਹਾਂਜੀ। ਫ੍ਰੀ ਲੰਗਰ ਸਵੇਰੇ ਸ਼ਾਮ ਤੇ ਅਸੀਂ ਰਾਤ ਨੂੰ ਵੀ ਉੱਥੇ ਲੰਗਰ ਭੇਜ ਦਈਦਾ ਜੀ। ਤੇ ਉਸ ਤੋਂ ਇਲਾਵਾ ਸਾਡੇ ਮਨ 'ਚ ਇਹ ਖਿਆਲ ਹੈ ਕਿ ਬੱਚੇ ਬਾਣੀ ਦਾ ਪ੍ਰਚਾਰ ਉੱਥੇ ਇਸ ਲੈਵਲ ਤੇ ਆਉਣ, ਕਮ ਸੇ ਕਮ ਸਾਡੇ ਕੋਲ ਗ੍ਰੈਜੂਏਟਸ ਆਉਣ, ਪੜ੍ਹੇ ਲਿਖੇ ਬੱਚੇ ਆਉਣ। ਹਾਂਜੀ। ਅਸੀਂ ਉਹਨਾਂ ਨੂੰ ਫਿਰ ਆਲ ਓਵਰ ਦ ਵਰਲਡ ਵਾਈਡ ਅਸੀਂ ਉਹਨਾਂ ਨੂੰ ਪਲੇਸਮੈਂਟਸ ਦੇ ਸਕੀਏ ਜੀ। ਇੱਥੇ ਦੇਖੋ ਸੰਤ ਬਾਬਾ ਤੇਜਾ ਸਿੰਘ ਜੀ ਜੋ ਸਨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਨਾਲ ਰਹੇ ਪਹਿਲਾਂ, ਉਹਨਾਂ ਨੇ ਪਹਿਲਾਂ ਇੱਥੇ ਗੁਰਦੁਆਰੇ ਸਾਹਿਬ ਵੈਂਕੂਵਰ ਇੱਥੇ ਉਹਨਾਂ ਨੇ ਪਹਿਲਾਂ ਐਸਟੈਬਲਿਸ਼ ਕੀਤੇ ਦ ਲੌਂਗ 1902 1906 ਦੇ ਵਿੱਚ ਜੀ। ਤੇ ਉਹ ਮਸਤੂਆਨੇ ਦੇ ਇੱਕ ਅੰਗ ਸਨ। ਹਾਂਜੀ। ਤੇ ਹੁਣ ਸਾਡੇ ਕੋਲ ਉੱਥੇ ਇਹ ਮਕਸਦ ਸਾਡਾ ਹੁਣ ਇਹ ਹੈ ਕਿ ਅਸੀਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਸਕੀਏ। ਹਾਂਜੀ। ਫੋਰ ਐਗਜ਼ਾਮਪਲ ਜਿਹੜੀ ਬਾਣੀ ਹੈ ਨਾ ਜੀ, ਇਹ ਬਾਣੀ ਗੁਰੂ ਹੈ ਸਾਡੇ ਕੋਲ ਜੀ। ਬਹੁਤ ਸਾਰਾ ਸਾਡੇ ਕੋਲ ਲੰਬਾ ਸਮੇਂ ਕੀ ਹੋਇਆ ਕਿ ਜਿਹੜੇ ਅਸਲ ਸਾਡੇ ਸਿੰਘ ਸਨ ਉਹਨਾਂ ਦੀ ਜਿਹੜੀ ਫਿਲਾਸਫੀ ਸੀ, ਉਹਨਾਂ ਦਾ ਮਨ ਬਚਨ ਕਰਮ ਕਰਕੇ ਗੁਰਬਾਣੀ ਅਨੁਸਾਰ ਚੱਲਣ ਸੀ ਜੀਵਨ ਦਾ, ਪ੍ਰੈਕਟੀਕਲ ਜੀਵਨ ਸੀ ਉਹਨਾਂ ਦਾ। ਹਾਂਜੀ। ਉਹ ਐਸਾ ਜੋਗੀਆਂ ਵਾਲੀ ਸਾਡੇ ਕੋਲ ਯੋਗ ਨਹੀਂ ਹੈ। ਮਹਾਰਾਜ ਕਹਿੰਦੇ ਜੋਗ ਸਿੱਧ ਆਸਨ 84 ਕਹਿੰਦੇ ਇਹ ਵੀ ਕਰ ਰਿਹਾ। ਹਾਂਜੀ। ਇੱਥੇ ਅਸੀਂ ਯੋਗ ਘਰ ਛੱਡ ਕੇ ਨਹੀਂ ਕਮਾਉਂਦੇ ਜੀ। ਅਸੀਂ ਜਿਹੜਾ ਰੱਬ ਨਾਲ ਯੋਗ ਕਮਾਉਣਾ ਹੈਗਾ, ਅਸੀਂ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ, ਕੰਮ ਕਾਰੋਬਾਰ ਕਰਦਿਆਂ ਹੋਇਆਂ, ਜਿਹੜਾ ਬੰਦਾ ਆਮ ਸੰਸਾਰ ਦੇ ਵਿੱਚ ਵਿਚਰਦਾ, ਕਿਉਂਕਿ 24 ਘੰਟੇ ਤੁਸੀਂ ਉਸ ਰੱਬ ਨੂੰ ਯਾਦ ਰੱਖਣਾ ਜਿਹੜਾ ਰੱਬ ਤੁਹਾਡੇ ਨਾਲ ਰਹਿੰਦਾ ਹੀ ਨਹੀਂ ਜੀ। ਤੇ ਉਸ ਰੱਬ ਦਾ ਤੁਸੀਂ ਜਿਹੜਾ ਫਾਰਮ ਹੋ, ਜਿਹੜਾ ਤੁਹਾਡਾ ਫਾਰਮ ਹੈ ਨਾ, ਬੋਡੀ ਦਾ ਫਾਰਮ ਹੈ, ਫਿਜ਼ੀਕਲ ਜਿਹੜਾ ਤੁਹਾਡਾ ਫਾਰਮ ਹੈ, ਉਹ ਰੱਬ ਦਾ ਫਾਰਮ ਹੈ। ਮਹਾਰਾਜ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦਾ ਅਨੂਪ ਜੀ। ਸੋ ਐਵਰੀ ਹਿਊਮਨ ਮਾਈਂਡ ਹੈਜ਼ ਟੂ ਮਾਈਂਡ ਦਿਸ ਕਿ ਹਾਊ ਦੈਟ ਫਾਰਮਲੈਸ ਗॉड ਇਜ਼ ਦੇਅਰ ਵਿਦਿਨ ਯੂ of whose the form you are carrying. ਹਾਂਜੀ। When he can do everything within your body, can't he work through you? If you are working, your mind should able to mind this कि मार्ग तू करा रहे, ਹਾਂਜੀ, तेरा कीता हो रहे जी, है ना। There your eye should always be connected to your God. Your eye should not be taking out your God, and you should not be connecting only to you जी. That is ego. ਹਾਂਜੀ। ਜਿਹੜਾ ਤੁਸੀਂ ਕਹਿੰਦੇ ਮੈਂ ਕੀਤਾ, ਕੀ ਤੁਹਾਡੇ ਮੈਂ ਦੇ ਵਿੱਚ ਤੂੰ ਦਾ ਮੇਲ ਹੈ? ਕੀ ਤੁਸੀਂ ਉਸ ਰੱਬ ਨੂੰ ਕਨੈਕਟ ਕਰਕੇ ਕਹਿ ਰਹੇ ਹੋ ਕਿ ਰੱਬ ਨੇ ਕਰਾਇਆ? ਉਹ ਐਡੂਕੇਸ਼ਨ ਇਸ ਗ੍ਰੰਥ ਸਾਹਿਬ ਜੀ ਦੇ ਵਿੱਚ ਬੰਦੇ ਨੂੰ ਦਿੱਤੀ ਗਈ ਹੈ। ਹਾਂਜੀ। ਸੋ ਹੀਅਰ ਦ ਟਾਈਪ ਆਫ ਮੈਡੀਟੇਸ਼ਨ ਇਜ਼ ਨਾਟ ਜੋਗੀਆਂ ਦੀ ਮੈਡੀਟੇਸ਼ਨ। ਹਾਂਜੀ। ਕਿ ਤੁਸੀਂ ਬੈਠ ਕੇ ਸਵੇਰੇ ਰੱਬ ਨੂੰ ਯਾਦ ਕਰ ਲਿਆ ਤੇ ਦਿਨੇ ਤੁਸੀਂ ਜੋ ਮਰਜ਼ੀ ਕੰਮ ਕਰੋ। ਇਟ ਇਜ਼ ਨਾਟ ਲਾਈਕ ਦਿਸ। ਸਾਡੀ ਜਿਹੜੀ ਬਾਣੀ ਦੀ ਮੈਡੀਟੇਸ਼ਨ ਹੈ ਸ਼ਬਦ ਸੁਰਤ ਦਾ ਮੇਲ ਹੈ। ਹਾਂਜੀ। ਮਹਾਰਾਜ ਕਹਿੰਦੇ ਨੇ ਸ਼ਬਦ ਸੁਰਤ ਨਾਲ ਹੀ ਰੱਬ ਨੂੰ ਪਾਇਆ ਜਾਂਦਾ ਹੈ। ਸੋ ਬਾਣੀ ਸਾਡੇ ਕੋਲ ਸ਼ਬਦ ਹੈ, ਤੁਸੀਂ ਉਹਨੂੰ ਸੁਰਤ ਦਿਓ, ਅਟੈਂਸ਼ਨ ਦਿਓ ਉਹਨੂੰ। ਟੈਨਸ਼ਨ ਜਦੋਂ ਤੇ ਅਟੈਂਸ਼ਨ ਨਹੀਂ ਦਿਓਗੇ ਤੁਸੀਂ, ਤੁਹਾਡੇ ਜੀਵਨ ਦੇ ਤੁਸੀਂ ਕਿਵੇਂ ਮੈਡੀਟੇਟ ਕਰੋਗੇ ਜਿਹੜਾ ਰੱਬ ਤੁਹਾਡੇ ਨਾਲ ਹੈ?
ਜੀ ਤੁਸੀਂ ਉਹਨੂੰ ਗਾਉਣਾ ਜਿਹੜਾ ਤੁਹਾਨੂੰ ਗਵਾ ਰਿਹਾ ਹੈ। ਹਾਂਜੀ ਤੁਸੀਂ ਉਹਨੂੰ ਬੋਲਣਾ ਜਿਹੜਾ ਤੁਹਾਨੂੰ ਬੁਲਾ ਰਿਹਾ ਹੈ। ਜੀ ਤੁਸੀਂ ਉਹਦੇ ਨਾਲ ਰਹਿਣਾ ਜਿਹੜਾ ਤੁਹਾਨੂੰ ਰੱਖ ਰਿਹਾ ਹੈ। ਹਾਂਜੀ ਤੁਸੀਂ ਕੰਮ ਕਰਦੇ ਆ ਇਹ ਕਹਿਣਾ ਕਿ ਤੂੰ ਕਰਾ ਰਿਹਾ ਤਾਂ ਮੈਂ ਕਰ ਰਿਹਾ। ਇਹ ਤੁਹਾਡੇ ਅੰਦਰ ਸਾਰੇ ਘਰਾਂ ਦੇ ਵਿੱਚ ਐਜੂਕੇਸ਼ਨ ਤਾਂ ਆ ਹੀ ਨਹੀਂ ਰਹੀ। ਹਾਂਜੀ ਕੀ ਸਿੱਖ ਰਹੇ ਹੋ ਤੁਸੀਂ? ਸਿੱਖ ਬਣ ਕੇ ਦੱਸੋ। ਸੋ ਅਸੀਂ ਇਸ ਬੇਸਿਕ ਐਜੂਕੇਸ਼ਨ ਨੂੰ ਬੱਚਿਆਂ ਨੂੰ ਉੱਥੇ ਪੜ੍ਹਾਉਣਾ ਚਾਹ ਰਹੇ ਹਾਂ ਹਾਂਜੀ ਤਾਂ ਕਿ ਇਨ ਡਿਫਰੈਂਟ ਲੈਂਗੁਏਜਸ ਦੇ ਸ਼ੁੱਡ ਬੀ ਏਬਲ ਟੂ ਕਮਿਊਨੀਕੇਟ ਦ ਫਿਲਾਸਫੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟੂ ਦ ਹੋਲ ਵਰਲਡ। ਬਿਲਕੁਲ। ਸੋ ਦ ਬਾਣੀ ਇਜ਼ ਨਾਟ ਫॉर द ਸਿੱਖਸ। ਹਾਂਜੀ ਇਹ ਸਿੱਖਾਂ ਵਾਸਤੇ ਬਾਣੀ ਨਹੀਂ ਹੈ, ਇਹ ਸਿੱਖਣ ਵਾਸਤੇ ਬਾਣੀ ਹੈ। ਜੀ ਜਿਹੜਾ ਇਸ ਬਾਣੀ ਨੂੰ ਸਿੱਖੇਗਾ ਚਾਹੇ ਕਿਸੇ ਜਾਤੀ ਦਾ ਸਿੱਖੇਗਾ ਉਹ ਸਿੱਖ ਬਣੇਗਾ। ਹਾਂਜੀ ਜਿਹੜਾ ਬੰਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੋਇਆ ਬਾਣੀ ਨੂੰ ਨਹੀਂ ਸਿੱਖੇਗਾ ਉਹ ਸਿੱਖ ਨਹੀਂ ਹੋਏਗਾ। ਜੀ ਇੱਥੇ ਤਾਂ ਬਾਹਰ ਦਾ ਬਹੁਤ ਕਲੀਅਰ ਫਰੇਜ਼ ਹੈ, ਕਹਿੰਦੇ ਜੋ ਸੋ ਸਿੱਖ ਸਖਾ ਬੰਦਪ ਹੈ ਭਾਈ। ਹਾਂਜੀ ਜੇ ਗੁਰ ਕੇ ਭਾਣੇ ਵਿੱਚ ਆਵੇ ਜੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜੀ ਸੋ ਜੀਵਨ ਦੇ ਵਿੱਚ ਸਾਡੇ ਕੋਲ ਜਿਹੜਾ ਬਾਣੀ ਨੂੰ ਮੱਥਾ ਟੇਕਣਾ ਹੈ ਹਾਂਜੀ ਉਹਦਾ ਅਰਥ ਹੈ ਕਿ ਤੁਹਾਡੀ ਬਾਣੀ ਰੱਬ ਵਰਗੀ ਹੋਵੇ। ਹਾਂਜੀ ਤੁਹਾਡੇ ਸ਼ਬਦ ਨੂੰ ਤੁਸੀਂ ਘੜੋ। ਜੀ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ। ਤੁਹਾਡਾ ਕੀਤਾ ਹੋਇਆ ਕਰਮ ਉਹਦੇ ਕਾਰ ਵਿੱਚ ਆਵੇ, ਉਹਦੀ ਰੱਖਿਆ ਵਿੱਚ ਆਵੇ। ਹਾਂਜੀ ਤੁਹਾਡੇ ਮਨ ਨੂੰ ਲੱਗੇ ਕਿ ਤੁਸੀਂ ਨਹੀਂ ਕਰ ਰਹੇ, ਰੱਬ ਕਰ ਰਿਹਾ ਹੈ। ਜੀ Mother should think in this way, the father should think in this way, your children should think in that way. If you are working anywhere, you should think in that way. ਬਿਲਕੁਲ। ਸੋ ਬਾਣੀ ਸੇ ਜੋ ਕਿਛ ਕਰੇ ਸੋ ਆਪੇ ਸੁਆਮੀ। ਹਾਂਜੀ ਹਰ ਆਪੇ ਕਾਰ ਕਮਾਵੇ, ਜੀ ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਜੀ ਤੁਸੀਂ ਇਹ ਤਾਂ ਸਿੱਖ ਹੀ ਨਹੀਂ ਰਹੇ। ਹਾਂਜੀ ਹੁਣ ਜਿਤਨੇ ਸਾਡੇ ਗੁਰਦੁਆਰੇ ਬਣ ਰਹੇ ਨੇ ਜੀ ਸਭ ਆਪਣਾ ਆਸਾ ਕੀ ਵਾਰ ਲਾਉਂਦੇ ਨੇ, ਨਿਤਨੇਮ ਕਰਦੇ ਨੇ, ਭੋਗ ਪਾ ਕੇ ਪ੍ਰਸ਼ਾਦ ਦੇ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਾਓ ਕਰੋ। ਜੀ ਤੁਸੀਂ ਬੱਚਿਆਂ ਵਾਸਤੇ ਕੀ ਪ੍ਰੋਗਰਾਮ ਬਣਾਏ ਨੇ, ਸਿੱਖਣ ਵਾਸਤੇ ਕੀ ਪ੍ਰੋਗਰਾਮ ਬਣਾਏ ਨੇ? ਤੁਹਾਡੇ ਜੀਵਨ ਸਿੱਖੀ ਕਿਵੇਂ ਆਏਗੀ, ਤੁਸੀਂ ਰੱਬ ਨੂੰ ਕਿਵੇਂ ਫੀਲ ਕਰੋਗੇ? ਉਹ ਐਜੂਕੇਸ਼ਨ ਹੀ ਖਤਮ ਹੋ ਗਈ। ਹਾਂਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆਪਣੇ ਮਿਸ਼ਨ ਦੇ ਬਾਰੇ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਵੀ ਟਾਕਡ ਅਬਾਊਟ ਦਮਦਮਾ ਸਾਹਿਬ, ਵੀ ਆਲਸੋ ਟਾਕਡ ਅਬਾਊਟ ਹਜੂਰ ਸਾਹਿਬ ਦੇ ਆਪਣੇ ਆਪਣੇ ਰਿਚੁਅਲਸ ਹੁੰਦੇ ਆ, ਲਾਈਕ ਗੁਰਬਾਣੀ ਦੇ ਵਿੱਚ, ਬਾਣੀ ਦੇ ਵਿੱਚ, ਸਿੱਖਾਂ ਦੇ ਵਿੱਚ ਇਕੁਐਲਿਟੀ ਹੁੰਦੀ ਆ ਵੂਮਨ ਐਂਡ ਮੈਨ ਦੇ ਵਿੱਚ, ਲਾਈਕ ਰਾਈਟ, ਬਟ ਹਾਊ ਕਮ ਲਾਈਕ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਆ ਸਾਨੂੰ ਸੇਵਾ, ਲੜਕੀਆਂ ਨੂੰ ਸੇਵਾ ਨਹੀਂ ਕਰਨ ਦਿੰਦੇ ਜਾਂਦੇ, ਸਾਨੂੰ ਅਸੀਂ ਵੀ ਕੈਨ ਪ੍ਰੇ ਓਵਰ ਹੇਅਰ ਪ੍ਰੋਪਰਲੀ। ਬਾਹਮਣਵਾਦ ਬੜਿਆ ਜੀ ਸਾਡੇ ਸਿੱਖੀ 'ਚ। ਜੇ ਦੇਖੋ ਪਹਿਲੀ ਗੱਲ ਤਾਂ ਸਾਨੂੰ ਪਹਿਲਾਂ ਇਸਤਰੀ ਤੇ ਪੁਰਖ ਦਾ ਭੇਦਭਾਵ ਖਤਮ ਕਰਨਾ ਚਾਹੀਦਾ ਜੀ, ਕਿਉਂਕਿ ਇੱਥੇ ਸਾਡੇ ਮਨ ਵਿੱਚ ਇਹ ਖਿਆਲ ਰੱਖਣਾ ਚਾਹੀਦਾ ਕਿ ਜੇ ਰੱਬ ਨੂੰ ਮਿਲਣਾ ਹੈ ਨਾ, ਐਵਰੀ ਮੈਨ ਹੈਜ਼ ਟੂ ਬਿਕਮ ਅ ਇਸਤਰੀ ਫਸਟ। ਰੱਬ ਨੂੰ ਖਸਮ ਕਹਿਣਾ ਪੈਣਾ ਤੁਹਾਨੂੰ ਜੀ। ਹਰ ਕਹਿੰਦੀ ਜਗ ਮੇਂ ਪੁਰਖ ਏਕ ਹੈ। ਹਾਂਜੀ ਹੋਰ ਸਗੜੀ ਨਾਰ ਸਵਾਈ। ਗੁਰਬਾਣੀ ਦੇ ਵਿੱਚ ਦੁਹਾਗਨੀਆਂ ਤੇ ਸੁਹਾਗਨੀਆਂ ਦੇ ਸ਼ਬਦ ਨੇ, ਯਾਨੀ ਐਵਰੀ ਹਿਊਮਨ ਸ਼ੁੱਡ ਨੋ ਕਿ ਅਸੀਂ ਰੱਬ ਦੇ ਨਾਲ ਵਿਆਹਿਆ ਜਾਣਾ, ਚਾਹੇ ਤੁਸੀਂ ਔਰਤ ਹੋ ਚਾਹੇ ਤੁਸੀਂ ਮਰਦ ਹੋ। ਜੀ ਤੁਸੀਂ ਆਪਣੇ ਆਪ ਨੂੰ ਜਦੋਂ ਤੁਸੀਂ ਜੀਵ ਰੂਪੀ ਇਸਤਰੀ ਨਹੀਂ ਨਾ ਕਹੋਗੇ, ਹਾਂਜੀ, ਤੇ ਰੱਬ ਨੂੰ ਖਸਮ ਨਹੀਂ ਨਾ ਕਹੋਗੇ, ਤੁਸੀਂ ਉਸ ਉਦੋਂ ਤੱਕ ਤੁਹਾਡਾ ਉਸ ਨਾਲ ਯੂਨੀਅਨ ਨਹੀਂ ਹੋ ਸਕਦਾ। ਈਵਨ ਗੁਰੂ ਨਾਨਕ ਪਾਤਸ਼ਾਹ ਸੇਜ਼, ਮਹਾਰਾਜ ਕਹਿੰਦੇ ਖਸਮ ਵਿਸਾਰੈ ਤੇ ਕਮ ਜਾਤ। ਮਹਾਰਾਜ ਦੀ ਜਿਹੜੀ ਬਾਣੀ ਆਈ ਹੈ ਨਾ, ਮੇਰੇ ਖਸਮ ਦੇ ਘਰੋਂ ਆਈ ਹੈ। ਹਾਂਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਾ ਨਾ ਕਰੀ ਗਿਆਨ ਵੇ ਲਾ ਲੋ। ਜੀ ਸੋ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਮਹਿਲ ਜਣਾਉਂਦੇ ਨੇ, ਜੀਵ ਰੂਪੀ ਇਸਤਰੀ ਜਣਾਉਂਦੇ ਨੇ। ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ। ਜਦੋਂ ਤੱਕ ਤੁਸੀਂ ਇਹ ਗੱਲ ਨਹੀਂ ਸਮਝੋਗੇ ਤੁਹਾਡੇ ਅੰਦਰ ਇਕੁਐਲਿਟੀ ਨਹੀਂ ਆਏਗੀ। ਹਾਂਜੀ ਇਹ ਧਿਆਨ ਰੱਖਣਾ। ਤੁਹਾਨੂੰ ਇਹ ਸਮਝਣਾ ਹੈ ਚਾਹੇ ਇਸਤਰੀ ਹੈ ਚਾਹੇ ਮਰਦ ਹੈ, ਅਸੀਂ ਜੀਵ ਰੂਪੀ ਇਸਤਰੀਆਂ ਹਾਂ ਦੋਨੋਂ। ਜੇ ਇਸਤਰੀ ਵੀ ਕੰਮ ਕਰਦੀ ਹੈ ਤਾਂ ਉਹਨੇ ਖਿਆਲ ਕਰਨਾ ਕਿ ਮੇਰੇ ਅੰਦਰ ਰੱਬ ਕੰਮ ਕਰ ਰਿਹਾ। ਜੇ ਬੰਦਾ ਵੀ ਕੰਮ ਕਰ ਰਿਹਾ ਤਾਂ ਉਹਨੇ ਇਹੀ ਖਿਆਲ ਕਰਨਾ ਕਿ ਮੇਰੇ ਅੰਦਰ ਉਹੀ ਰੱਬ ਕੰਮ ਕਰ ਰਿਹਾ ਜੋ ਇਸਤਰੀ ਵਿੱਚ ਕਰ ਰਿਹਾ। ਹਾਂਜੀ ਤੇ ਤੁਹਾਡਾ ਜਿਹੜਾ ਵਿਆਹ ਹੋਣਾ ਖਸਮ ਨਾਲ ਹੋਣਾ। ਕਹਿੰਦੇ ਸਭ ਨਾਲ ਸਹੁਰੇ ਵੰਜਣਾ ਸਭ ਮੁਕਲਾਵਨਹਾਰ। ਸਭ ਦਾ ਉਸ ਮਾਲਕ ਦੇ ਘਰ ਜਾਣ ਦਾ, ਸਹੁਰੇ ਘਰ ਜਾਣ ਦਾ। ਮਹਾਰਾਜ ਕਹਿੰਦੇ ਭਾਈ ਇਹ ਅਵਸਰ ਮਿਲਣਾ ਸਭ ਨੂੰ। ਜੀ ਸਭ ਨੇ ਆਪਣੇ ਪੇਕੇ ਘਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਖਸਮ ਦੇ ਘਰ ਦੀ ਵਡਿਆਈ ਕਰਨੀ ਹੈ। ਹਾਂਜੀ ਜਦੋਂ ਤੁਸੀਂ ਇਸ ਫਿਲਾਸਫੀ ਨੂੰ ਲੈ ਕੇ ਤੁਰੋਗੇ ਨਾ ਜੀ, ਤਾਂ ਤੁਹਾਨੂੰ ਔਰਤ ਤੇ ਮਰਦ ਵਿੱਚ ਇਹ ਭੇਦਭਾਵ ਖਤਮ ਹੋਏਗਾ। ਜੀ ਰੱਬ ਨੂੰ ਤੁਸੀਂ ਖਸਮ ਜਾਣੋਗੇ। ਸੋ ਪੁਰਖ ਨਿਰੰਜਨ ਕਹਿੰਦੇ ਉਹਨੂੰ ਪੁਰਖ ਜਾਣੋ। ਤੁਸੀਂ ਆਪਣੇ ਨੂੰ ਜੀਵ ਰੂਪੀ ਇਸਤਰੀ ਕਹੋ ਨਾ ਜੀ। ਕਹਿੰਦੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ, ਸਭ ਤੇ ਆਵੇ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹੁਣ ਇਸ ਫਿਲਾਸਫੀ ਨੂੰ ਜਿਸ ਵੇਲੇ ਅਸੀਂ ਦਰਬਾਰ ਸਾਹਿਬ ਵਿੱਚ ਦੇਖਦੇ ਹਰਿਮੰਦਰ ਸਾਹਿਬ ਦੇ ਵਿੱਚ, ਉੱਥੇ ਅਸੀਂ ਮੁਹਿੰਮ ਚਲਾਈ, ਯੂਨਾਈਟਿਡ ਸਿੱਖਸ ਨੇ ਮੁਹਿੰਮ ਚਲਾਈ ਜੀ ਕਿ ਬੀਬੀਆਂ ਨੂੰ ਉੱਥੇ ਸੇਵਾ ਦਿੱਤੀ ਜਾਏ। ਅਸੀਂ ਕਈ ਸੰਡੇ ਉੱਥੇ ਸਪੈਸ਼ਲ ਪਿੰਡਾਂ ਵਿੱਚੋਂ ਬੱਸਾਂ ਲੈ ਕੇ ਜਾ ਕੇ ਅਸੀਂ ਉੱਥੇ ਜਾ ਕੇ ਬੀਬੀਆਂ ਤੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ, ਅਰਦਾਸ ਕਰਵਾਉਂਦੇ ਉਹਨਾਂ ਤੋਂ। ਬੀਬੀਆਂ ਨੇ, ਮੈਂ ਤੁਹਾਨੂੰ ਫੋਟੋ ਵੀ ਦਿਖਾਵਾਂਗਾ ਜਿੱਥੇ ਬੀਬੀਆਂ ਨੇ ਸ੍ਰੀ ਸਾਹਿਬ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਖੜ੍ਹ ਕੇ ਉਹਨਾਂ ਨੇ ਅਰਦਾਸਾਂ ਕੀਤੀਆਂ ਨੇ ਜੀ। ਪਰ ਪੰਡਤਵਾਦ ਇਤਨਾ ਵਧਿਆ ਹੋਇਆ, ਹਾਂਜੀ ਮੈਂ ਨਾਂ ਨਹੀਂ ਲੈ ਸਕਦਾ। ਗੁਰਦੁਆਰੇ ਦੇ ਜਿਹੜੇ SGPC ਸਕੱਤਰ ਸਨ ਬੜੇ, ਮੈਂ ਉਹਨਾਂ ਕੋਲ ਗਿਆ ਜੀ। ਮੈਂ ਕਿਹਾ ਮਹਾਰਾਜ ਤੁਸੀਂ ਆ ਸੇਵਾ ਦੇ ਵਿੱਚ ਸਾਡਾ ਸਹਿਯੋਗ ਦਿਓ ਜੀ। ਜਦ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਜੋ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ, ਐਕਟਿੰਗ ਜਥੇਦਾਰ ਸਨ, ਹਾਂਜੀ, ਤੇ ਕੇਸਗੜ੍ਹ ਸਾਹਿਬ ਦੇ ਵੀ ਉਹ ਜਥੇਦਾਰ ਰਹੇ ਨੇ, ਹਾਂਜੀ, ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ।
ਤੇ ਉਸ ਵੇਲੇ ਬਨੂਗਰ ਸੀ ਉੱਥੇ ਐਸਜੀਪੀਸੀ ਦਾ ਸਕੱਤਰ। ਹਾਂਜੀ, ਉਹਨਾਂ ਨੇ ਜਸਟ ਬਿਕਾਜ਼ ਹੀ ਵਾਸ ਸਪੋਰਟਿੰਗ ਦਿਸ ਮੂਵਮੈਂਟ ਤੇ ਉਹਨਾਂ ਨੂੰ ਉਹਨੂੰ ਸੇਵਾ ਤੋਂ ਮੁਕਤ ਕਰਤਾ। ਯਾਨੀ ਕਹਿਣ ਦਾ ਭਾਵ ਕਿ ਜਿਸ ਵੇਲੇ ਉੱਥੇ ਮੁਹਿੰਮ ਚੱਲਿਆ ਉਹ ਜੀ, ਬੀਬੀਆਂ ਤੇ ਉਹਨਾਂ ਕਹਿੰਦੇ ਜੀ, ਬੀਬੀਆਂ ਨੂੰ ਨਾ ਕਹਿੰਦੇ ਜੀ ਉਹ ਲਾਇਕ ਨਹੀਂ ਹੁੰਦੀਆਂ ਸੇਵਾ ਕਰਨ ਦੀ। ਮੈਂ ਕਿਹਾ ਜੀ ਦੱਸੋ, ਤੁਸੀਂ ਤਾਂ ਬਾਹਮਣਵਾਦ ਲੈ ਕੇ ਆਏ ਗਏ ਇੱਥੇ। ਹਾਂਜੀ, ਮਹਾਰਾਜ ਕਹਿੰਦੇ ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੀ, ਕਹਿੰਦੇ ਜੀਵਨ ਤੁਸੀਂ ਇਹਨੂੰ ਸੂਤਕ ਇਹ ਚੀਜ਼ਾਂ ਕਿਉਂ ਲੈ ਕੇ ਆ ਰਹੇ ਹੋ ਇੱਥੇ? ਇਹ ਤਾਂ ਜੀਵਨ ਦੀ ਬੋਡੀ ਦੀ ਕਿਰਿਆ ਹੈ। ਤੁਸੀਂ ਤਾਂ ਪੋਟੀ ਵੀ ਕਰਦੇ ਹੋ, ਨਹੀਂ ਕਰਦੇ? ਜੀ ਜੀ, ਹਾਂਜੀ। ਤੇ ਤੁਸੀਂ ਬੰਦੇ ਉੱਥੇ ਮਹਾਰਾਜ ਤਾਬੇ ਬੈਠਦੇ ਨਹੀਂ। ਜੇ ਉਹਨਾਂ ਨੂੰ ਮੰਥਲੀਜ਼ ਆਉਂਦੇ ਨੇ, ਪੀਰੀਅਡਸ ਆਉਂਦੇ ਨੇ, ਮਹਾਂਵਾਰੀ ਆਉਂਦੀ ਹੈ, ਇਟ ਡਜ਼ਨਟ ਮੀਨ ਕਿ ਤੁਸੀਂ ਉਹਨਾਂ ਨੂੰ ਮਹਾਰਾਜ ਦੇ ਤਾਬੇ 'ਤੇ ਬੈਠਣਾ ਜਿਵੇਂ ਬਾਹਮਣ ਰੋਕਦੇ ਨੇ ਐਂ ਰੋਕਣ ਲੱਗ ਜਾਓ। ਬਿਲਕੁਲ, ਹਾਂਜੀ ਜੀ। ਤੇ ਉਹਨਾਂ ਦਾ ਮੇਨ ਕੰਟੈਂਟ ਇਹ ਖਿਆਲ ਸੀ ਕਿ ਨਹੀਂ ਬੀਬੀ ਜੀ ਬਹੁਤ ਸੂਤਕ ਹੁੰਦੀ ਹੈ, ਉਹ ਨਹੀਂ ਦਰਬਾਰ ਸਾਹਿਬ ਦੀ ਸੇਵਾ ਕਰ ਸਕਦੀ। ਮੈਂ ਕਿਹਾ ਜੀ ਦੱਸੋ, ਮੈਨੂੰ ਇਹ ਦੱਸੋ ਕਿ ਤੁਹਾਡੇ ਘਰਾਂ 'ਚ ਰੋਟੀ ਬਣਾਉਂਦੀ ਹੈ ਬੀਬੀ, ਤੁਹਾਡੇ ਘਰਾਂ ਸਭ ਕਰੋ, ਤੁਸੀਂ ਤਾਂ ਫਿਰ ਭੁੱਖੇ ਮਰ ਜਾਓਗੇ ਸਾਰੇ। ਜੀ ਬਿਲਕੁਲ। ਹੈ ਮਹਾਰਾਜ ਦੇ ਦਰਬਾਰ ਦੇ ਵਿੱਚ ਬੀਬੀਆਂ ਬਹੁਤ ਵਧੀਆ ਕੀਰਤਨ ਕਰਦੀਆਂ ਨੇ। ਹਾਂਜੀ, ਤੁਸੀਂ ਉਹਨਾਂ ਨੂੰ ਮੌਕਾ ਨਹੀਂ ਦਿੰਦੇ। ਫਿਰ ਕਹਿੰਦੇ ਜੀ ਉੱਥੇ ਇਹ ਤਾਂ ਚਲੋ ਛੱਡੋ, ਉੱਥੇ ਧੱਕਮ ਧੱਕੀ ਹੁੰਦੀ ਹੈ ਤੇ ਬੀਬੀਆਂ ਦੀ ਬੇਇੱਜ਼ਤੀ ਹੋ ਜਾਏਗੀ। ਮੈਂ ਕਿਹਾ ਜੀ ਤੁਸੀਂ ਐਂ ਕਰੋ, ਇੱਕ ਦਿਨ ਬੀਬੀਆਂ ਨੂੰ ਸੇਵਾ ਦੇ ਦਿਓ, ਉਹ ਮਹਾਰਾਜ ਦੀ ਪਾਲਕੀ ਲੈ ਕੇ ਜਾਣ। ਹਾਂਜੀ, ਫਿਰ ਦੂਜੇ ਦਿਨ ਸਿੰਘਾਂ ਨੂੰ ਸੇਵਾ ਦੇ ਦਿਓ। ਬਿਲਕੁਲ। ਕਹਿੰਦੇ ਜੀ ਪਾਲਕੀ ਬਹੁਤ ਹੈਵੀ ਹੁੰਦੀ ਹੈ ਮਹਾਰਾਜ ਦੀ। ਮੈਂ ਕਿਹਾ ਜੀ ਤੁਸੀਂ ਐਂ ਕਰੋ, ਅੱਜ ਕੱਲ੍ਹ ਮਟੀਰੀਅਲ ਐਸਾ ਆ ਗਿਆ ਜਿਹੜਾ ਬਹੁਤ ਹਾਰਡ ਹੁੰਦਾ ਤੇ ਬੜਾ ਲਾਈਟ ਹੁੰਦਾ ਹੈ ਜੀ, ਹੈ ਨਾ। ਅਸੀਂ ਉਸ ਦੀ ਤੁਹਾਨੂੰ ਮਟੀਰੀਅਲ ਦੀ ਪਾਲਕੀਆਂ ਬਣਾ ਕੇ ਉਹਦੇ ਸੋਨੇ ਵਧੀਆ ਲਗਾ ਕੇ ਤੁਹਾਨੂੰ ਦਿਆਂਗੇ, ਬੀਬੀਆਂ ਉਸ 'ਤੇ ਸੇਵਾ ਕਰ ਲੈਣਗੀਆਂ ਮਹਾਰਾਜ ਦੀ। ਬਟ ਉਹਨਾਂ ਦੇ ਇੰਟੈਂਸ਼ਨਸ ਵਰ ਨਾਟ ਗੁੱਡ। Yeah, the palki was very heavy. Is a very good excuse that they got because ਬੀਬੀਆਂ ਜਿਹੜੀਆਂ not only palki, ਚਲ ਪਾਲਕੀ ਹੈਵੀ ਤੇ ਕੀਰਤਨ ਦੇ ਬਾਜੇ ਤਾਂ ਨਹੀਂ ਹੈਵੀ, ਬਾਜੇ ਤਾਂ ਥੱਲੇ ਹੁੰਦੇ ਨੇ, ਉਹਨਾਂ ਨੇ ਕਿਹੜਾ ਚੱਕ ਕੇ ਕੀਰਤਨ ਕਰਨੇ ਆ। Thank you so much for explaining this because this question we had like ਕਾਫੀ ਸਾਰੇ ਬੱਚਿਆਂ ਨੇ, ਬਜ਼ੁਰਗਾਂ ਨੇ ਜਾਂ ਫਿਰ ਆਉਣ ਵਾਲੀ ਜਨਰੇਸ਼ਨ ਨੇ ਕਾਫੀ ਪੁੱਛਦੇ ਹੁੰਦੇ ਸੀ ਸਾਨੂੰ ਫੇਸਬੁੱਕ। ਨਹੀਂ, ਉਹ ਤੇ ਬਾਹਮਣਵਾਦ ਬੜਿਆ ਜੀ, ਬਾਹਮਣਵਾਦ ਬੜਿਆ। ਉਹ ਜਦੋਂ ਤੇ ਦਿਮਾਗ ਦੇ ਸਾਰੇ ਲੋਕ ਅਸੀਂ ਇਕੱਠੇ ਹੋ ਕੇ ਨਹੀਂ ਨਾ ਗੱਲ ਕਰਾਂਗੇ, ਉਦੋਂ ਤੱਕ ਇਹ ਇਸ਼ੂ ਸੋਲਵ ਨਹੀਂ ਹੋਏਗਾ। ਦਿਸ ਇਸ਼ੂ ਹੈਜ਼ ਟੂ ਬੀ ਸੋਲਵਡ। ਹਾਂਜੀ, ਹਰ ਬੀਬੀ ਨੂੰ ਇਕੁਅਲ ਦਰਜਾ ਹੈਗਾ, ਹਰ ਬੀਬੀ ਨੂੰ ਉਸ ਬੰਦੇ ਦੇ ਨਾਲ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈਗਾ। ਅਸੀਂ ਸਭ ਇੱਕ ਰੱਬ ਦੇ ਬੱਚੇ ਹਾਂ। ਹਾਂਜੀ, ਹੁਣ ਜੇ ਤੁਸੀਂ ਕਹੋਗੇ ਉੱਥੇ ਬੱਚੀਆਂ ਨਹੀਂ ਲਿਖਿਆ ਤੇ ਉਹਦਾ ਮਤਲਬ ਇਹ ਥੋੜ੍ਹੀ ਕਿ ਤੁਸੀਂ ਅਲੱਗਾ ਹੋ ਜਾਓਗੇ। ਹਾਂਜੀ, ਉੱਥੇ ਮਹਾਰਾਜ ਨੇ ਕਿਹਾ ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਬੱਚੇ ਹਾਂ, ਵੀ ਆਰ ਚਿਲਡਰਨ ਆਫ ਸੇਮ ਗॉड। ਜੀ ਬਿਲਕੁਲ। ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ, ਅਸੀਂ ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਹਾਂਜੀ, ਹੈ ਨਾ। ਸੋ ਇੱਥੇ ਇਕੁਅਲ ਰਾਈਟਸ ਨੇ। ਸਿੱਖੀ ਹੀ ਇੱਕ ਐਸੀ ਜਗ੍ਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਬੀ ਪਾਠ ਕਰ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੀਬਾ ਯਾਨੀ ਆਪਣੇ ਆਪ ਨੂੰ ਰੱਖ ਸਕਦੀ ਹੈ, ਕੀਰਤਨ ਕਰ ਸਕਦੀ ਹੈ, ਰਹਿਤ ਵਿੱਚ ਰਹਿ ਸਕਦੀ ਹੈ। ਵਹਾਂ ਦੇਖੋ ਮਹਾਰਾਜ ਦੇ ਕੋਲ ਜੇ ਸਿੱਖਾਂ ਨੇ ਬਿਦਾਵਾ ਦਿੱਤਾ ਸੀ ਨਾ ਮਹਾਰਾਜ ਨੂੰ, 40 ਸਿੰਘਾਂ ਨੇ ਬਿਦਾਵਾ ਦਿੱਤਾ, ਕੌਣ ਲੈ ਕੇ ਆਏ ਸੀਗਾ ਜੀ ਮਹਾਰਾਜ ਕੋਲ? ਮਾਤਾ ਭਾਗ ਕੌਰ ਲੈ ਕੇ ਆਈ ਸੀ। ਹਾਂਜੀ, ਹੈ ਝਬਾਲ ਦੀ ਰਹਿਣ ਵਾਲੀ ਸੀ ਮੁਕਤਸਰ, ਉਹਨੇ ਆਪਣੇ ਆਪ ਨੂੰ ਕੁਰਬਾਨੀ ਦਿੱਤੀ ਹੈ ਜੀ। ਯਾਨੀ ਜਾਗਰਤਾ ਦੇਣ ਵਾਲੀ ਬੀਬੀ ਹੁੰਦੀ ਹੈ। ਯਾਦ ਰੱਖਣਾ, ਬੱਚਿਆਂ ਦੀ ਸਭ ਤੋਂ ਪਹਿਲਾ ਟੀਚਰ ਜੋ ਹੁੰਦੀ ਹੈ ਨਾ ਜੀ, ਮਾਂ ਹੁੰਦੀ ਹੈ। ਬਿਲਕੁਲ ਬਿਲਕੁਲ। ਪਿਓ ਨਾਲ ਟਾਈਮ ਨਹੀਂ ਦਿੰਦਾ ਬੱਚਿਆਂ ਨੂੰ, ਹਾਂਜੀ, ਜਿੰਨਾ ਮਾਂ ਦੇ ਕੋਲ ਟਾਈਮ ਹੁੰਦਾ। ਅਸੀਂ ਔਰਤਾਂ ਦੀ ਇੱਜ਼ਤ ਕਰਨੀ ਛੱਡ ਗਏ ਹਾਂ। ਹਾਂਜੀ, ਸਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਜੇ ਬੰਦੇ ਨੇ ਆਪਦਾ ਘਰ ਵਸਾਉਣਾ ਨਾ ਜੀ, ਉਹਦੇ ਅੰਦਰ ਹੰਕਾਰ ਖਤਮ ਹੋਣਾ ਚਾਹੀਦਾ ਜੀ। ਉਹਨਾਂ ਨੂੰ ਇਕੁਐਲਿਟੀ ਲੈ ਕੇ ਆਉਣੀ ਪਵੇਗੀ। ਘਰ ਤਾਂ ਵਸਣਗੇ, ਬੱਚੇ ਤਾਂ ਅੱਗੇ ਵਧਣਗੇ, ਨਹੀਂ ਤਾਂ ਅਸੀਂ ਹੰਕਾਰ ਵਿੱਚ ਹੀ ਮਰ ਜਾਵਾਂਗੇ। ਹਾਂਜੀ ਵੀਰ, ਥੈਂਕ ਯੂ ਸੋ ਮਚ ਕਿ ਤੁਸੀਂ ਇਹ ਪੂਰੇ ਕੁਐਸਚਨ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੋਪਫੁਲੀ ਲਾਈਕ ਇੰਨੇ ਸਾਰੇ ਜਿਹੜੇ ਬੀਬੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ। Yeah, because there is like a lot of people they ask this question, so thank you so much. You put in everything into good thoughts. But ਵੀਰ ਜੀ, ਇਸ ਤਰ੍ਹਾਂ ਹੁਣ ਅਸੀਂ ਅਗਲੇ ਕੁਐਸਚਨ ਵੱਲ ਜਾਂਦੇ because we have very limited time and we have so many questions to ask you. So ਜਿਸ ਤਰ੍ਹਾਂ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਜਿਹੜੇ ਪੰਥ ਦੇ ਕੁਰਬਾਨੀਆਂ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਸੀ, ਜਿਸ ਨੂੰ ਹੋਂਦ ਵਿੱਚ ਆਏ ਹੋਏ 90 ਆਲਮੋਸਟ ਸਾਲ ਹੋ ਗਏ ਨੇ। ਜਿਸ ਤਰ੍ਹਾਂ ਇਸ ਵੇਲੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਨਸਲਕੁਸ਼ੀਆਂ ਹੋਈਆਂ ਨੇ, ਜੂਨ 84 ਦੀ ਹੋਈ, ਨਵੰਬਰ 84 ਦੀ ਹੋਈ, ਉਸ ਤੋਂ ਬਾਅਦ ਫੇਕ ਇਨਕਾਊਂਟਰ ਦੇ ਵਿੱਚ ਸਾਡੇ ਬੱਚੇ ਮਾਰੇ ਗਏ। ਐਂਡ ਰੀਸੈਂਟਲੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਪਹਿਲਾਂ, ਡਰੱਗਸ ਦੇ ਵਿੱਚ ਮਾਰੇ ਜਾ ਰਹੇ ਨੇ। ਲਾਈਕ 60% ਜਿਹੜੇ ਬॉयਜ਼ ਨੇ ਪੰਜਾਬ ਦੇ ਵਿੱਚ ਉਹ ਡਰੱਗਸ ਦੇ ਵਿੱਚ ਨੇ, 40% ਗਰਲਸ ਨੇ ਅੰਦਾਜ਼ੇ ਮੁਤਾਬਿਕ ਉਹ ਡਰੱਗਸ ਦੇ ਵਿੱਚ। ਡੋਂਟ ਯੂ ਥਿੰਕ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਫੇਲ ਹੋਈ ਹੈ ਆਪਣੇ ਸਿੱਖੀ ਪ੍ਰਚਾਰ ਦੇ ਵਿੱਚ? ਬਿਲਕੁਲ ਫੇਲ ਹੋ ਗਈ ਜੀ। ਧਿਆਨ ਰੱਖਣਾ ਜੀ, ਸਾਨੂੰ ਫੇਰ ਤੋਂ ਗੁਰਦੁਆਰਾ ਲਹਿਰ ਸੁਧਾਰ ਲਹਿਰ ਇੱਕ ਨਵੀਂ ਲੈ ਕੇ ਆਉਣੀ ਪੈਣੀ ਹੈ ਔਰ ਅੱਛੇ ਤਰੀਕੇ ਨਾਲ ਲੈ ਕੇ ਆਉਣੀ ਪੈਣੀ ਹੈ। ਬੇਸ਼ੱਕ ਤੁਹਾਨੂੰ 100 ਸਾਲ 200 ਸਾਲ ਲੱਗ ਜਾਣ ਜੀ, ਸਾਨੂੰ ਇਸ ਲੈਵਲ ਦੇ ਉੱਤੇ ਕੰਮ ਕਰਨਾ ਚਾਹੀਦਾ ਕਿ ਜਦੋਂ ਤੁਸੀਂ ਐਸਜੀਪੀਸੀ ਨੂੰ ਇੰਨਾ ਮੌਕਾ ਸੀਗਾ, ਸਿੰਸ 1925 ਤੋਂ ਲੈ ਕੇ ਤੁਸੀਂ ਹੁਣ ਤੱਕ ਕੰਮ ਕਰਦੇ ਆ ਰਹੇ ਹੋ। ਬਿਲਕੁਲ ਇੰਨੇ ਐਕਟ ਗੁਰਦੁਆਰੇ ਦੇ ਵੱਖਰੇ ਹੋ ਗਏ, ਸਭ ਡਿਫਰੈਂਟ ਹੋ ਗਏ, ਤੁਸੀਂ ਸੈਂਟਰਲਾਈਜ਼ ਗੁਰਦੁਆਰਾ ਐਕਟ ਨਹੀਂ ਬਣਾ ਸਕੇ ਹੁਣ ਤੱਕ ਜੀ। ਧਿਆਨ ਰੱਖਣਾ, 5 ਤਖਤਾਂ ਦੇ ਜਥੇਦਾਰਾਂ ਨੂੰ ਤੁਸੀਂ ਅੱਜ ਤੱਕ ਇਕੱਠੇ ਕਰਕੇ 5 ਤਖਤਾਂ ਦੀ ਮਰਿਆਦਾ ਨਹੀਂ ਕਰ ਪਾਏ। ਹਾਂਜੀ, ਆਮ ਬੱਚਾ ਸਿੱਖ ਕਿਵੇਂ ਬਣੇਗਾ? ਮੈਨੂੰ ਦੱਸੋ ਤਾਂ ਸਹੀ। ਦੇयर ਵਿਲ ਬੀ ਬਿਗੇਸਟ ਕੁਐਸਚਨ ਇਨ ਦ ਕਮਿੰਗ ਈਅਰਸ ਕਿ ਜੇ ਤਖਤਾਂ ਦੀ ਮਰਿਆਦਾ ਹੀ ਵੱਖਰੀ ਹੈ, ਤਖਤਾਂ ਦੇ ਬੰਦੇ ਹੀ ਇਕੱਠੇ ਨਹੀਂ ਹੁੰਦੇ ਤੇ ਸਿੱਖ ਇੱਥੇ ਬਣ ਕੇ ਕੀ ਲੈਣਾ ਸੀ ਜੀ। ਹਾਂਜੀ,
ਜਦ ਕਿ ਸਿੱਖੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਬਹੁਤ ਅੱਛੇ ਤਰੀਕੇ ਨਾਲ ਬਣਾਈ ਹੈ। ਅਸੀਂ ਜਦੋਂ ਤੱਕ ਉਸ ਅਸੂਲਾਂ ਤੇ ਨਹੀਂ ਨਾ ਆਵਾਂਗੇ ਜੀ ਮੁੜ ਕੇ, ਅਸੀਂ ਉਦੋਂ ਤੱਕ ਲੋਕਾਂ ਨੂੰ ਇਕੱਠੇ ਨਹੀਂ ਕਰ ਪਾਵਾਂਗੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤੁਸੀਂ ਪਹਿਲੀ ਵਾਰ ਅਮਰੀਕਾ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਤੁਸੀਂ ਇਸ ਤੋਂ ਪਹਿਲਾਂ ਸਿੰਗਾਪੁਰ ਗਏ ਹੋ, ਮਲੇਸ਼ੀਆ ਗਏ ਹੋ, ਥਾਈਲੈਂਡ ਗਏ ਹੋ, ਇੰਗਲੈਂਡ ਦੇ ਵਿੱਚ ਵੀ ਜਾਂਦੇ ਰਹਿੰਦੇ ਹੋ। ਜਿਹੜੇ ਵਿਦੇਸ਼ੀ ਸਿੱਖ ਨੇ ਖਾਸ ਤੌਰ ਤੇ ਅਗਲੀ ਜਨਰੇਸ਼ਨ, ਤੁਸੀਂ ਆਪਣੇ ਤਜਰਬੇ ਦੇ ਆਧਾਰ ਨਾਲ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਾਂਗੇ ਜੀ, ਤੁਸੀਂ ਨਾ ਪਹਿਲਾਂ ਲੋਕਾਂ ਤੋਂ ਪਾਠ ਕਰਾਉਣੇ ਬੰਦ ਕਰੋ ਜੀ। ਤੁਸੀਂ ਅੰਦਾਜ਼ਾ ਲਗਾਓ ਕਿ ਜੇ ਤੁਹਾਡੇ ਬੱਚੇ ਸਕੂਲ ਵਿੱਚ ਪੜ੍ਹ ਕੇ ਇੰਜੀਨੀਅਰ, ਡਾਕਟਰਸ ਜਾਂ ਪ੍ਰੋਫੈਸ਼ਨਲਸ ਬਣਦੇ ਨੇ, ਹਾਂਜੀ, ਜੇ ਇੰਸਟੀਟਿਊਸ਼ਨਸ ਵਾਲੇ ਇਹ ਗੱਲ ਕਹਿਣ ਕਿ ਤੁਹਾਡੇ ਬੱਚਿਆਂ ਨੂੰ ਪੜ੍ਹਨ ਦੀ ਲੋੜ ਨਹੀਂ, ਤੁਸੀਂ ਪੈਸਾ ਦਿਓ ਜੀ, ਅਸੀਂ ਇੰਸਟੀਟਿਊਸ਼ਨ ਦੇ ਟੀਚਰਸ ਅਸੀਂ ਪੜ੍ਹੇ ਲਿਖੇ ਹੈਗੇ ਹਾਂ, ਅਸੀਂ ਆਪ ਵੀ ਪੜ੍ਹ ਲਾਂਗੇ ਤੇ ਅਸੀਂ ਆਪ ਵੀ ਪ੍ਰਸ਼ਾਦਾ ਬਣਾ ਕੇ ਤੁਹਾਨੂੰ ਛਕਾ ਦਿਆ ਕਰਾਂਗੇ, ਤੁਸੀਂ ਪ੍ਰਸ਼ਾਦਾ ਛਕ ਕੇ ਜਾਇਆ ਕਰੋ। ਜਦੋਂ ਤੁਹਾਨੂੰ ਸੁਣਨਾ ਹੋਵੇ ਸਾਡੇ ਤੋਂ ਇੱਕ ਦੋ ਗੱਲਾਂ ਸੁਣ ਕੇ ਜਾਇਆ ਕਰੋ। ਇਹਦੇ ਨਾਲ ਸਟੂਡੈਂਟਸ ਅੱਗੇ ਨਹੀਂ ਵੱਧਦੇ। ਹਾਂਜੀ, ਸਟੂਡੈਂਟਸ ਮੀਨ ਸਿੱਖ। ਹਾਂਜੀ, ਇੰਸਟੀਟਿਊਸ਼ਨ ਹੈ, ਵਿਦਿਆ ਹੈ। ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਾਣੀ ਸੇਸ ਗੁਰਪ੍ਰਸਾਦੀ ਵਿਦਿਆ ਵਿਚਾਰੀ ਪੜ੍ਹ ਪਾਵੇ ਮਾਨ। ਹਾਂਜੀ, ਇੱਥੇ ਸਾਨੂੰ ਗ੍ਰੰਥੀ ਉਹ ਚਾਹੀਦੇ ਨੇ, ਉਹ ਬਣਾਉਣੇ ਚਾਹੀਦੇ ਨੇ ਜਿਹੜੇ ਗ੍ਰੰਥ ਸਾਹਿਬ ਜੀ ਨੂੰ ਜਾਣਨ ਤੇ ਪ੍ਰਚਾਰ ਕਰਕੇ ਲੋਕਾਂ ਨੂੰ ਉਸ ਦੇ ਨਾਲ ਪ੍ਰਚਾਰ ਕਰਨ ਵਾਸਤੇ ਅੱਗੇ। ਐਵਰੀ ਸਿੱਖ ਸ਼ੁੱਡ ਬੀ ਪ੍ਰਚਾਰਕ ਹੇਅਰ ਜੀ। ਇਫ ਯੂ ਆਰ ਨਾਟ ਮੇਕਿੰਗ ਟੀਚਰਸ, ਸਿੱਖੀ ਨੂੰ ਅਸੀਂ ਸਮਝ ਨਹੀਂ ਪਾ ਰਹੇ। ਸੋ ਸਾਡਾ ਇਹੀ ਸੁਝਾਅ ਹੈ ਕਿ ਜੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੋ ਜਾਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੋ ਜਾਂ ਤੁਸੀਂ ਆਸਾ ਕੀ ਵਾਰ ਪੜ੍ਹ ਰਹੇ ਹੋ ਜਾਂ 5 ਬਾਣੀਆਂ ਦਾ ਨਿਤਨੇਮ ਕਰ ਰਹੇ ਹੋ ਜਾਂ ਹੋਰ ਬਾਣੀਆਂ ਪੜ੍ਹ ਰਹੇ ਹੋ, ਹਾਂਜੀ, ਬੱਚਿਆਂ ਨੂੰ ਤੁਸੀਂ ਉਸ ਤਰ੍ਹਾਂ ਹੀ ਉਹਨਾਂ ਦੇ ਸਕੈਡਿਊਲਸ ਬਣਾ ਕੇ ਦਿਓ ਜਿਵੇਂ ਤੁਸੀਂ ਉਹਨਾਂ ਨੂੰ ਸਕੂਲਸ ਦੇ ਵਿੱਚ ਉਹਨਾਂ ਦੀ ਦੂਸਰੇ ਸਿਲੇਬਸ ਦੀ ਬਣਾਈਆਂ ਨੇ ਜੀ। ਬੱਚਿਆਂ ਨੂੰ ਇੱਕ ਇੱਕ ਪੌੜੀ ਰੋਜ਼ ਸਿਖਾਓ ਤਾਂ ਕਿ ਜੇ ਬੱਚਾ 1 ਸਾਲ ਦੇ ਵਿੱਚ ਜਪਜੀ ਸਾਹਿਬ ਇੱਕ ਪੌੜੀ ਰੋਜ਼ ਪੜ੍ਹਦਾ ਹੈ, ਹਫ਼ਤੇ ਵਿੱਚ ਇੱਕ ਪੌੜੀ ਪੜ੍ਹੇ, ਦੂਜੇ ਹਫ਼ਤੇ ਦੂਜੀ ਪੌੜੀ ਪੜ੍ਹੇ, ਤੁਹਾਨੂੰ ਪੂਰਾ ਹਾਲੇ ਪੜ੍ਹਨ ਦੀ ਲੋੜ ਨਹੀਂ, ਬੱਚੇ ਨੂੰ ਪੜ੍ਹਾਉਣ ਦੀ ਲੋੜ ਨਹੀਂ ਹੈ। ਹਾਂਜੀ, ਬੱਚਾ ਸਮਝ ਜਾਏਗਾ। ਬੱਚੇ ਨੂੰ ਸਮਝ ਨਹੀਂ ਆਏਗੀ, ਬੱਚਾ ਕਹੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ, ਸਾਰੀ ਜ਼ਿੰਦਗੀ ਜਪਜੀ ਸਾਹਿਬ ਦਾ ਪਾਠ ਕਰਦਾ ਰਹੇਗਾ। ਹਾਂਜੀ, ਤੇ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਈ। ਜੇ ਤੁਸੀਂ ਉਹਨਾਂ ਨੂੰ ਇੱਕ ਪੌੜੀ ਇੱਕ ਹਫ਼ਤਾ ਲਗਾ ਦਿਓ, ਦੂਜੀ ਪੌੜੀ ਦੂਜੇ ਹਫ਼ਤੇ ਲਗਾ ਦਿਓ, ਕਮ ਸੇ ਕਮ 2 ਸਾਲਾਂ ਦੇ ਵਿੱਚ ਜਪਜੀ ਸਾਹਿਬ ਕੰਪਲੀਟ ਹੋ ਜਾਏਗੀ ਜੀ। 2 ਸਾਲਾਂ ਤੋਂ ਬਾਅਦ ਉਹ ਬੱਚਾ ਜਦੋਂ ਉਹਨੂੰ 10th ਕਲਾਸ ਤੱਕ ਆਏਗਾ ਨਾ, ਜਿਸ ਤਰ੍ਹਾਂ ਕਰਦੇ 5 ਬਾਣੀ ਦੇ ਨਿਤਨੇਮ ਕੰਪਲੀਟ ਹੋ ਜਾਏਗਾ। ਹਾਂਜੀ, ਤੇ ਜਦੋਂ 10th ਕਲਾਸ ਵਿੱਚ ਆ ਜਾਏਗਾ ਬੱਚਾ 5 ਬਾਣੀਆਂ ਸਹੀ ਤਰੀਕੇ ਨਾਲ ਸਮਝ ਕੇ ਪੜ੍ਹਨ ਜੋਗਰਾ ਹੋ ਜਾਏਗਾ। ਬਿਲਕੁਲ, ਦੈਟ ਰਿਫਲੈਕਸ਼ਨ ਵੀ ਹੈਵ ਟੂ ਗੈਟ ਇਟ। Every human, every child of a Sikh should take this Bani as an education. Ji. They should take it with all the understanding. They should live with it, and they should live practically as God, godly on earth. Otherwise, ਸਾਨੂੰ ਸਿੱਖੀ ਨਹੀਂ ਸਮਝ ਆ ਰਹੀ। ਜੀ, ਤੇ ਵੀਰ ਜੀ what can we do, like ਜਿਸ ਤਰ੍ਹਾਂ ਹੁਣ ਸਾਡੇ ਬੱਚੇ ਆਪਾਂ ਪਹਿਲਾਂ ਗੱਲ ਕੀਤੀ ਡਰੱਗਸ ਦੇ ਵਿੱਚ ਚਲੇ ਗਏ ਨੇ, ਪਤਤਪੁਣੇ 'ਚ ਚਲੇ ਗਏ ਨੇ, ਐਂਡ ਦੈਨ ਸੋ ਮਚ ਸਟਫ ਇਜ਼ ਹੈਪਨਿੰਗ ਇਨ ਪੰਜਾਬ ਰਾਈਟ ਨਾਓ। ਬੱਚੇ 9 ਸਾਲ ਦੇ ਆਪਣੀ ਖੁਦਕੁਸ਼ੀ ਕਰ ਰਹੇ ਬਿਕੋਜ਼ ਦੇ ਆਰ ਗੈਟਿੰਗ ਪ੍ਰੋਪਰ ਡਰੱਗਸ ਇਨਟੂ देयर ਸਿਸਟਮ। ਐਂਡ ਦੈਨ ਲਾਈਕ ਕਾਫੀ ਸਾਰੇ ਹੁਣ ਜਿਹੜਾ ਪੰਜਾਬ ਦੇ ਵਿੱਚ ਡਰੱਗ ਐਡਿਕਸ਼ਨ ਸੈਂਟਰ ਜਿਹੜੇ ਹੁੰਦੇ ਆ, ਹੋਰ ਵੀ ਦਵਾਈਆਂ ਲੋਕ ਵੇਚੀ ਨੇ। ਪੰਜਾਬ ਸਰਕਾਰ ਵੀ ਮਿਲੀ ਹੋਈ ਹੈ, ਸਾਰੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੀ ਮਿਲੀ ਹੋਈ, ਸਾਡੀ ਨਸਲਕੁਸ਼ੀ ਕਰ ਰਹੀ ਹੈ। ਰਾਈਟ ਨਾਓ ਵਾਟ ਕੈਨ ਸਟੈਪ ਦੈਟ ਵੀ ਕੁਡ ਟੇਕ ਆਲ ਆਫ ਅਸ, ਜਿਹੜੇ ਬਾਹਰ ਦੇ ਦੇਸ਼ ਦੇ ਲੋਕ ਨੇ, ਟੂ ਹੈਲਪ ਦੈਮ ਰਾਈਟ ਨਾਓ? ਅਸੀਂ ਤਾਂ ਇਹੀ ਕਹਿੰਦੇ ਜੀ, ਜਿਹੜੇ ਤੁਹਾਡੇ ਡੀ ਐਡਿਕਸ਼ਨ ਸੈਂਟਰਸ ਨੇ ਇਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਪਹਿਲਾਂ ਵਾਚ ਕਰੋ। ਉੱਥੇ ਵੀ ਨਸ਼ੇ ਦਿੱਤੇ ਜਾ ਰਹੇ ਨੇ। ਬਿਕਾਜ਼ ਵੀ ਕੈਨਟ ਟਰਸਟ ਦੈਮ। ਯੈਸ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਪੈਸੇ ਕਮਾਉਣ ਦਾ ਇੱਕ ਬਹੁਤ ਬੜਾ ਉੱਥੇ ਸੈਂਟਰ ਬਣਦਾ ਜਾ ਰਿਹਾ ਹੈ ਜੀ ਇਨ ਪੰਜਾਬ ਇਟਸੈਲਫ। ਜਿੰਨੇ ਡੀ ਐਡਿਕਸ਼ਨ ਸੈਂਟਰਸ ਬਣ ਰਹੇ ਨੇ, ਲੋਕ ਖੋਲ ਰਹੇ ਨੇ, ਸਰਕਾਰਾਂ ਤੋਂ ਗ੍ਰਾਂਟਾਂ ਲੈਣ ਵਾਸਤੇ ਖੋਲ ਰਹੇ ਨੇ। ਬਿਲਕੁਲ, ਬੰਦਿਆਂ ਨੂੰ ਸੰਭਾਲਣ ਵਾਸਤੇ ਨਹੀਂ ਖੋਲ ਰਹੇ। ਬਹੁਤ ਥੋੜੇ ਨੇ, ਵਿਰਲੇ ਨੇ, ਹੈਨ ਵਿਰਲੇ ਨਹੀਂ ਕਨੇ ਫੈਲ ਫਕਰ ਸੰਸਾਰ ਜੀ। ਅਸੀਂ ਕਹਿੰਦੇ ਵੀ ਹੈਵ ਟੂ, ਜਿੱਥੇ ਅਸੀਂ ਪੈਸੇ ਦੇ ਰਹੇ ਹਾਂ ਉੱਥੇ ਸਾਨੂੰ ਵਿਜੀਲੈਂਸ ਫੋਰਸਸ ਵੀ ਇਕੱਠੀਆਂ ਖੜੀਆਂ ਕਰਨੀਆਂ ਪੈਣਗੀਆਂ, ਜਿਹੜਾ ਉਹਨਾਂ ਤੇ ਵਿਜਿਲ ਰੱਖੇ। ਹਾਂਜੀ, ਜਿਹੜਾ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਦੀ ਰਿਪੋਰਟਸ ਲੈ ਕੇ ਆਵੇ। ਹਾਂਜੀ, ਕਿ ਕਿੰਨੇ ਕੁ ਉਹਨਾਂ ਨੇ ਅੱਜ ਤੱਕ ਬੱਚਿਆਂ ਨੂੰ ਡੀ ਐਡਿਕਟ ਕਰਾਇਆ ਹੈਗਾ, ਕਿੰਨਾ ਉਹਨਾਂ ਨੂੰ ਫੋਲੋ ਅਪ ਕੀਤਾ ਹੈਗਾ, ਉਸ ਤੋਂ ਬਾਅਦ ਉਹਨਾਂ ਦਾ ਹੁਣ ਕੀ ਸਟੇਟਸ ਹੈਗਾ। ਹਾਂਜੀ, ਇਹ ਰਿਪੋਰਟਸ ਜਦੋਂ ਤੱਕ ਕਿਸੇ ਵੀ ਡੀ ਐਡਿਕਸ਼ਨ ਸੈਂਟਰ ਤੋਂ ਜਾਂ ਉਹਨਾਂ ਦੇ ਫੋਲੋਵਰਸ ਤੋਂ ਨਹੀਂ ਆ ਰਹੇ, ਐਡਮਿਨਿਸਟ੍ਰੇਸ਼ਨ ਤੋਂ ਨਹੀਂ ਆ ਰਹੇ ਨਾ ਜੀ, ਉਦੋਂ ਤੱਕ ਸਾਨੂੰ ਉਸ ਨੂੰ ਫੰਡਿੰਗ ਨਹੀਂ ਦੇਣੀ ਚਾਹੀਦੀ। ਬਿਲਕੁਲ, ਧਿਆਨ ਰੱਖਣਾ। ਅਸੀਂ ਇਹ ਜਿਹੜਾ ਪੈਸਾ ਹੋ ਰਿਹਾ ਨੇ, ਜਿਹੜਾ ਇਕੱਠੇ ਕੀਤੇ ਜਾ ਰਹੇ ਨੇ, ਇਹ ਲੋਕ ਆਪਣੇ ਘਰਾਂ ਨੂੰ ਭਰ ਰਹੇ ਨੇ। ਹਾਂਜੀ, ਸਾਨੂੰ ਇੱਕ ਸਿਸਟਮ ਬਣਾਉਣਾ ਚਾਹੀਦਾ ਹੈ ਜੀ। ਅਸੀਂ ਜਦੋਂ ਤੱਕ ਸਿਸਟਮ ਦੇ ਵਿੱਚ ਆ ਕੇ ਸੈਂਟਰਲਾਈਜ਼ ਪੈਸਾ ਇਕੱਠਾ ਕਰਕੇ ਉਸ ਸਿਸਟਮ ਦੇ ਵਿੱਚ ਨਹੀਂ ਨਾ ਫਲੋ ਕਰਾਂਗੇ ਟੂ ਹੈਲਪ ਦੋਸ ਪੀਪਲ ਇਨ ਪੰਜਾਬ, ਜਿਹੜਾ ਵਾਕਈ ਮਰ ਰਹੇ ਨੇ, ਜਿਨ੍ਹਾਂ ਉੱਤੇ ਵਾਕਈ ਇਹ ਹਮਲੇ ਹੋ ਰਹੇ ਨੇ, ਹਾਂਜੀ, ਤੇ ਉਦੋਂ ਤੱਕ ਅਸੀਂ ਪੰਜਾਬ ਦੇ ਬੱਚਿਆਂ ਦੀ, ਪੰਜਾਬ ਦੀ ਸਿੱਖੀ ਨੂੰ ਨਹੀਂ ਬਚਾ ਸਕਾਂਗੇ, ਨਹੀਂ ਬਚਾ ਸਕਦੇ। ਬਿਲਕੁਲ ਬਿਲਕੁਲ, ਸਾਨੂੰ ਸੈਂਟਰਲਾਈਜ਼ ਹੋਣਾ ਪੈਣਾ, ਸੈਂਟਰਲਾਈਜ਼ ਫੰਡਸ ਇਕੱਠੇ ਕਰਕੇ, ਸੈਂਟਰਲਾਈਜ਼ ਸਟ੍ਰੀਮਲਾਈਨ ਉਹਦੇ ਪਾਲਿਸੀਜ਼ ਬਣਾ ਕੇ ਉੱਥੇ ਤੁਹਾਨੂੰ ਜਾ ਕੇ ਉਹਦੀ ਮਦਦ। ਤੁਹਾਨੂੰ ਥੋੜ੍ਹੇ ਦੇ ਫੰਡਸ ਰੋਕੋ, ਹਾਲੇ ਦਿਓ ਨਾ ਲੋਕਾਂ ਨੂੰ ਜੀ। ਤੁਹਾਨੂੰ 10 ਸਾਲ ਲੱਗ ਜਾਣ ਹਾਲੇ। ਹਾਂਜੀ, ਕਮ ਸੇ ਕਮ ਤੁਸੀਂ ਸਟੇਬਲ ਹੁੰਦੇ ਉਸ ਨੂੰ ਸਿਸਟਮ ਤੱਕ ਬਣਾਓਗੇ। ਸਿਸਟਮ ਬਣਾਓ ਪਹਿਲਾਂ। ਹਾਂਜੀ, ਯੈਸ,
This is it, right? So Veer ji, I'm so sorry I'm jumping all over the place, but I would like to ask you, जिस तरह ਆਪਾਂ Friday ਗੱਲਬਾਤ ਕੀਤੀ ਸੀ ਕਿ that ਸਾਡੇ ਸਾਰੇ ਤਖਤ ਅਲੱਗ-ਅਲੱਗ ਨੇ, even ਪੰਜਾਬ ਵੀ different ਜਗ੍ਹਾ ਤੇ ਬੰਦ ਹੋ ਚੁੱਕਿਆ ਹੈ, ਵੱਖਰੀਆਂ ਹੋ ਰਹੀਆਂ ਨੇ, and recently ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ, ਤੁਸੀਂ ਵੀ ਜਾਣਦੇ ਹੋ ਕਿ ਨਵੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਹੈ, and like the platform that we had, it was still shaking, and then don't you think we should work on like All India Gurdwara Act instead of we should, because you know what is happening, every government is encouraging people to help them only for their vote system, right? Okay. ਹੁਣ ਜਿਹੜੇ ਹਰਿਆਣਾ ਨੂੰ ਸਿਸਟਮ ਉਹਨਾਂ ਹੈਲਪ ਕਰ ਰਹੇ ਨੇ ਸਿਰਫ ਸਿੱਖਾਂ ਤੋਂ ਵੋਟ ਲੈਣ ਵਾਸਤੇ, ਉੱਥੇ ਗਵਰਨਮੈਂਟ ਸਪੋਰਟ ਕਰ ਰਹੀ ਹੈ, ਸਿੱਖਾਂ ਨੂੰ ਸਿੱਖ ਬਣਾਉਣ ਵਾਸਤੇ ਨਹੀਂ ਜੀ, ਯਾਦ ਰੱਖਣਾ ਹੈ ਨਾ। ਯਾਨੀ ਜੇ ਐਸਜੀਪੀਸੀ ਵੀ ਕੰਮ ਕਰ ਰਹੀ ਹੈ, ਉਹਨੂੰ ਆਪਣੀ ਕੁਰਸੀ ਤੱਕ ਮਤਲਬ ਹੈ ਜੀ, ਉਹਨਾਂ ਨੂੰ ਸਾਰੇ ਸਿੱਖੀ ਤੱਕ ਮਤਲਬ ਨਹੀਂ ਹੈ ਜੀ। ਜੇ ਤਖਤ ਵੀ ਡਿਫਰੈਂਟ ਆਰਗੇਨਾਈਜੇਸ਼ਨਸ ਵਰਕ ਕਰ ਰਹੇ ਹਨ, ਉਹਨਾਂ ਨੂੰ ਸਿਰਫ ਆਪਣੇ ਤਖਤਾਂ ਦੀ ਮਰਿਆਦਾ ਤੱਕ ਫਰਕ ਹੈ, ਉਹਨਾਂ ਨੂੰ ਸਿੱਖੀ ਦੀ ਮਰਿਆਦਾ ਤੱਕ ਫਰਕ ਨਹੀਂ ਹੈ ਹਾਂਜੀ, ਕਿ ਅਸੀਂ ਸਾਰੀ ਸਿੱਖੀ ਦੀ ਮਰਿਆਦਾ ਨੂੰ ਤੁਸੀਂ ਕਿਤੇ ਨਾ ਕਿਤੇ ਤੱਕ ਸਾਂਝੇ ਹੋਵੋ ਨਾ ਜੀ ਹਾਂਜੀ। ਜੇ ਤੁਸੀਂ 5 ਸਿੰਘ 5 ਜਥੇਦਾਰ ਹੀ ਇੱਕ ਮਰਿਆਦਾ ਤੇ ਨਹੀਂ ਆਓਗੇ ਹਾਂਜੀ, ਤੁਸੀਂ ਦੁਨੀਆ ਨੂੰ ਕੀ ਸਿੱਖੀ ਸਿਖਾਓਗੇ, ਮੈਨੂੰ ਇਹ ਦੱਸੋ ਪਹਿਲਾਂ। ਬਿਲਕੁਲ ਕੀ ਸਿਖਾਓ ਜੀ। ਸਾਨੂੰ ਪਹਿਲਾਂ ਸਾਰੇ ਫੋਰਸਸ ਨੂੰ ਸਭ ਛੱਡ ਕੇ 5 ਜਥੇਦਾਰਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਹਾਂਜੀ, ਸਿੱਖਾਂ ਨੂੰ ਸਮਝਾਉਣਾ ਚਾਹੀਦਾ ਕਿ ਭਾਈ ਤੁਸੀਂ ਇੱਕ ਪਿਤਾ ਇੱਕ ਇਸਕੇ ਮੁਬਾਰਕ ਹੈ ਜੀ ਹਾਂਜੀ, ਉਸ ਤੇ ਤਾਂ ਆਓ ਪਹਿਲਾਂ ਜੀ ਹਾਂਜੀ। ਏਕਾ ਬਾਣੀ, ਇੱਕ ਹੋਰ ਇੱਕੋ ਸ਼ਬਦ ਵਿਚਾਰ ਜੀ, ਇੱਕ ਬਾਣੀ ਤੁਹਾਡੇ ਕੋਲ ਹੈਗੀ ਆ, ਕਮ ਸੇ ਕਮ ਉਸ ਬਾਣੀ ਦੀ ਫਿਲਾਸਫੀ ਤੇ ਤਾਂ ਆਓ ਮਹਾਰਾਜ। ਇੱਕ ਖੰਡੇ ਬਾਟੇ ਦਾ ਅੰਮ੍ਰਿਤ ਹੈ, ਤੁਸੀਂ ਉਸ ਫਿਲਾਸਫੀ ਤੇ ਤਾਂ ਆਓ। ਚਾਹੇ ਜਿੰਨੀ ਜਥੇਬੰਦੀਆਂ ਨੇ ਤੁਹਾਡੀਆਂ ਹਾਂਜੀ, ਉਹਨੂੰ ਸਭ ਨੂੰ ਭੁਲਾਓ। ਤੁਸੀਂ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਸਿੱਖ ਬਣਾਉਣ ਦੀ ਕੋਸ਼ਿਸ਼ ਕਰੋ ਜੀ। ਤੁਸੀਂ ਇੱਕ ਪਲੇਟਫਾਰਮ ਤੇ ਸਿੱਖਾਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਹਾਂਜੀ। ਅਸੀਂ ਜਥੇਬੰਦੀਆਂ ਬਣਾਉਣ ਚੱਕਰਾਂ 'ਚ ਪੈ ਗਏ ਜੀ। ਉਹ ਕਹਿੰਦਾ ਮੈਂ ਫਲਾਣੀ ਜਗ੍ਹਾ ਤੋਂ ਅੰਮ੍ਰਿਤ ਛਕਿਆ, ਕਹਿੰਦਾ ਮੈਂ ਫਲਾਣੀ ਜਗ੍ਹਾ ਤੋਂ ਛਕਿਆ। ਗੁਰੂ ਘਰ ਤਾਂ ਕੀ ਅੰਮ੍ਰਿਤ ਛਕਿਆ? ਗੁਰੂ ਘਰ ਤੋਂ ਛਕਿਆ ਨਾ ਮਹਾਰਾਜ ਜੀ। ਤੁਸੀਂ ਜਥੇਬੰਦੀਆਂ ਦੇ ਨਾਂ ਨੂੰ ਫਲਰਿਸ਼ ਨਾ ਕਰੋ, ਤੁਸੀਂ ਗੁਰੂ ਘਰ ਨੂੰ ਫਲਰਿਸ਼ ਕਰੋ। ਬਿਲਕੁਲ। ਤੁਸੀਂ ਵੱਖਰੀ ਜਾਤਾਂ ਨੂੰ ਫਲਰਿਸ਼ ਨਾ ਕਰੋ, ਤੁਸੀਂ ਗੁਰੂ ਘਰ ਨੂੰ ਫਲਰਿਸ਼ ਕਰੋ ਜੀ। ਮੈਂ ਫਲਾਣਾ ਜੱਟਾਂ ਦਾ ਗੁਰਦੁਆਰਾ ਜੀ, ਮੈਂ ਰਮਦਾਸੀ ਦੇ ਜਾਣਾ ਜੀ, ਮੈਂ ਫਲਾਣੇ ਦੇ ਜਾਣਾ ਜੀ, ਮੈਂ ਰਾਮਗੜੀਆਂ ਦੇ ਜਾਣਾ ਜੀ। ਇਹ ਸਭ ਵੀ ਹੈਵ ਟੂ ਕਲੋਜ਼ ਡਾਊਨ ਦਿਸ ਇੰਸਟੀਟਿਊਸ਼ਨਸ। Yeah, I mean like we have to convince them. We have to pray before them कि भाई इस तरह ना करो, ना करो, ना करो। जी yes. जो Veer ji, when you go to these gurdwara जो तुसी प्रचार करने जाने, do you think it will make any difference to these people? Because right now ਸਾਨੂੰ ਵੀ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਵੀ ਬਹੁਤ ਸਾਰੇ ਟਾਈਮ ਦਿੰਦੇ ਹੀ ਨਹੀਂ ਜੀ। ਉਹ ਕਹਿੰਦੇ ਜੀ ਅਸੀਂ, ਪਰ ਕੋਈ ਫਰਕ ਨਹੀਂ ਪੈਂਦਾ। slowly this thought will come up. Yeah, because when it comes to gurdwara, when we ask our parents ਕਿੱਥੇ ਜਾਣਾ ਵਾ, they're like, oh ਨਹੀਂ ਜੱਟਾਂ ਦੇ ਜਾਣਾ ਜੀ, ਸੈਣੀਆਂ ਦੇ ਜਾਣਾ ਹੈ। That's the wrong thing. ਮੈਂ ਛੋਟੇ ਟਾਈਮ ਨਹੀਂ ਹੈਗਾ, ਗੁਰਦੁਆਰੇ ਦੇ 2 ਪ੍ਰਧਾਨ ਲੜ ਪਏ ਹਾਂਜੀ ਹਾਂਜੀ, ਤੇ ਇੱਕ ਪ੍ਰਧਾਨ ਦਾ ਗੁਰਦੁਆਰੇ ਦੀ ਗੋਰਖ ਮੂਹਰੇ ਸੀਗੀ, ਉਹਨੇ ਕੀ ਕੀਤਾ, ਦੂਸਰਾ ਮਹਾਰਾਜ ਪ੍ਰਕਾਸ਼ ਕਰਕੇ ਦੂਸਰੇ ਨੇ ਆਪਦਾ ਰੱਖਤਾ। ਉਹਦੇ ਰਿਸ਼ਤੇਦਾਰ ਆਏ ਤੇ ਕਹਿੰਦੇ ਤੂੰ ਮੱਥਾ ਕਿੱਥੇ ਟੇਕਿਆ? ਉਧਰ ਮਹਾਰਾਜ ਨੂੰ ਟੇਕਿਆ ਕਿ ਇੱਧਰ ਟੇਕ ਕੇ ਆਇਆ? ਇਹ ਤਾਂ ਸਾਡਾ ਹਾਲਤ ਹੈ ਹਾਂਜੀ ਬਿਲਕੁਲ। ਤੇ Veer ji, we have 2 minutes left, so I would like to ask you one last question, and after that we'll be done with the segment. So the last question I would like to ask you, ਜਿਸ ਤਰ੍ਹਾਂ recently RSS ਦੇ ਮੁਖੀ ਨਰਿੰਦਰ ਮੋਦੀ ਦੀ ਗਵਰਨਮੈਂਟ ਹੋਂਦ ਵਿੱਚ ਆਈ, ਉਸ ਤੋਂ ਬਾਅਦ ਆਪਾਂ ਹੈਦਰਾਬਾਦ ਦੇ ਦੰਗੇ ਹੋਏ, ਜਾਂ ਫਿਰ ਇੱਥੇ ਯੂਪੀ ਬਿਹਾਰ ਵਿੱਚ ਵੀ ਹੋਏ ਸੀਗੇ ਰੀਸੈਂਟਲੀ, ਪਰ ਜਿਸ ਤਰ੍ਹਾਂ RSS ਦੇ ਮੁਖੀ ਨੇ ਜਿਸ ਤਰ੍ਹਾਂ ਇੱਕਦਮ ਲੋਕਾਂ ਸਾਹਮਣੇ ਕਹਿ ਦਿੱਤਾ, ਯੂ ਨੋ ਵਾਟ, ਸਿੱਖ ਜਿਹੜੇ ਨੇ, ਬੋਧੀ ਨੇ, ਜੈਨੀ ਨੇ, ਇਹ ਸਾਰੇ ਹਿੰਦੂਆਂ ਦੇ ਅੰਗ ਨੇ ਰਾਈਟ। ਜਥੇਦਾਰ ਅਕਾਲ ਤਖਤ ਸਾਹਿਬ ਹੋਏ, ਪੰਜਾਬ ਦੀ ਗਵਰਨਮੈਂਟ ਹੋਵੇ, ਕੋਈ ਵੀ ਗਵਰਨਮੈਂਟ ਹੋਵੇ, ਸਾਰਿਆਂ ਨੇ ਮੁੱਛ ਘੁੰਗਰੀਆਂ ਪਾਈਆਂ ਹੋਈਆਂ, ਕੋਈ ਬੋਲਿਆ ਨਹੀਂ। ਪਰ ਤੁਸੀਂ ਇਸ ਬਾਰੇ ਕੀ ਜਵਾਬ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਮਹਾਰਾਜ ਦੀ ਬਾਣੀ ਤੋਂ ਸ਼ੁਰੂ ਕਰਦਾ ਜੀ। ਨਾ ਹਮ ਹਿੰਦੂ ਨਾ ਮੁਸਲਮਾਨ, ਧਿਆਨ ਅਸੀਂ ਉਸ ਰੱਬ ਦੇ ਬੱਚੇ ਹਾਂ ਜਿਹਦੇ ਸਾਰੇ ਹੀ ਇਹ ਯਾਨੀ ਹਿੰਦੂ ਮੁਸਲਮਾਨ ਬੱਚੇ ਹਨ ਜੀ। ਧਿਆਨ ਰੱਖਣਾ, ਜੇ ਬੰਦਾ ਕ੍ਰਿਸਚਨ ਸੀ ਤੇ ਮੁਸਲਮਾਨ ਬਣਿਆ ਤੇ ਉਹ ਕ੍ਰਿਸਚਨ ਸੀ ਪਿੱਛੇ, ਉਹ ਮੁਸਲਮਾਨ ਕਿਉਂ ਕਹਾ ਰਹੇ? ਧਿਆਨ ਰੱਖਣਾ। ਇਸ ਤਰ੍ਹਾਂ ਬਹੁਤ ਸਾਰੇ ਜਿਊਜ਼ ਨੇ, ਇਸ ਤਰ੍ਹਾਂ ਬਹੁਤ ਸਾਰੇ ਦੂਸਰੇ ਕਮਿਊਨਿਟੀਜ਼ ਨੇ। ਤੁਸੀਂ ਇਸ ਤਰ੍ਹਾਂ ਹੀ ਜਦ ਸਿੱਖ ਬਣਦਾ, ਸਿੱਖ ਦਾ ਮਤਲਬ ਸਟੂਡੈਂਟ ਬਣ ਗਿਆ ਕਿ ਜਿਹੜਾ ਸਭ ਨਾਲ ਪਿਆਰ ਕਰਦਾ ਹੈ, ਜਿਹੜਾ ਇੱਕ ਰੱਬ ਨੂੰ ਰੱਬ ਕਹਿੰਦਾ, ਉਹਨੂੰ ਖੁਦਾ ਵੀ ਕਹਿੰਦਾ। ਮਹਾਰਾਜ ਕਹਿੰਦੇ ਖਾਲਕ ਖਾਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਭ ਟਾਈਮ ਜੀ। ਕਹਿੰਦੇ ਉਹ ਜਿਹੜਾ ਰੱਬ ਹੈ ਜਿਹਨੂੰ ਤੁਸੀਂ ਮਾਲਕ ਕਹਿ ਰਹੇ ਹੋ, ਖੁਦਾ ਕਹਿ ਰਹੇ ਹੋ, ਅਸੀਂ ਉਹਨੂੰ ਖੁਦਾ ਕਹਿ ਰਹੇ ਹਾਂ ਨਾ ਜੀ ਹਾਂਜੀ। ਅਸੀਂ ਉਹਨੂੰ ਰਮਿਆ ਹੋਇਆ ਰਾਮ ਕਹਿ ਰਹੇ ਹਾਂ ਨਾ, ਅਸੀਂ ਉਹਨੂੰ ਪਰਮਾਤਮਾ, ਉਸ ਨੂੰ ਆਲਮਾਈਟੀ ਕਹਿ ਰਹੇ ਹਾਂ ਨਾ ਜੀ ਹਾਂਜੀ। ਤੁਸੀਂ ਉਸ ਲੈਂਗੁਏਜ ਨੂੰ, ਜਿਵੇਂ ਪਾਣੀ ਨੂੰ ਤੁਸੀਂ ਵਾਟਰ ਕਹਿ ਰਹੇ ਹੋ, ਤੁਸੀਂ ਫਲਾਣਾ, ਤੁਸੀਂ ਇਸ ਅੰਡਰਸਟੈਂਡਿੰਗ ਵਿੱਚ ਆਓ ਨਾ ਪਹਿਲਾਂ। ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਦੇਰ ਆਰ ਫੋਰਸਿਸ ਵਿਚ ਦੇ ਆਰ ਐਕਟਿੰਗ ਔਨ, ਯੂ ਨੋ, ਅਟੈਕਿੰਗ ਔਨ ਸਿੱਖ ਕਮਿਊਨਿਟੀ, ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨਾਂ ਨੂੰ ਗੱਦੀ ਦਿੱਤੀ ਗਈ ਨਾ ਜੀ, ਉਹ ਵੀ ਉੱਥੋਂ ਚੋਰੀ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਜੀ। ਧਿਆਨ ਰੱਖਣਾ ਹਾਂਜੀ, ਉਹਦੇ ਉੱਤੇ ਵੀ ਤੁਸੀਂ ਹਾਲੇ ਵਰਕਆਊਟ ਨਹੀਂ ਕਰ ਰਹੇ, ਕੋਈ ਕਮਿਊਨਿਟੀ ਦਾ ਬੰਦਾ ਨਹੀਂ ਬੋਲ ਰਿਹਾ ਜੀ। ਧਿਆਨ ਰੱਖਣਾ,
ਯਾਨੀ ਗੁਰੂ ਗ੍ਰੰਥ ਸਾਹਿਬ ਜੀ ਜੋ ਦਮਦਮੇ ਸਾਹਿਬ ਮਹਾਰਾਜ ਨੇ ਲਿਖਵਾਏ ਸੀ ਭਾਈ ਮਨੀ ਸਿੰਘ ਜੀ ਤੋਂ 9 ਮਹੀਨੇ 9 ਦਿਨਾਂ ਦੇ ਵਿੱਚ 9 ਘੜੀਆਂ ਦੇ ਵਿੱਚ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਜਿਨ੍ਹਾਂ ਨੂੰ ਗੱਦੀ ਜਾ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਨੇ 1708 ਵਿੱਚ ਦਿੱਤੀ ਗੁਰਪੁਰਬ ਦੂਜ ਵਾਲੇ ਦਿਨ। ਤੇ ਉਹ ਗੁਰਪੁਰਬ ਦੂਜ ਵਾਲੇ ਦਿਨ ਤੋਂ ਬਾਅਦ ਫਿਰ ਮਹਾਰਾਜ ਦਾ ਜਿਹੜਾ ਉੱਥੇ ਮਹਾ ਪ੍ਰਕਾਸ਼ ਹੋਇਆ 5 ਪਿਆਰਿਆਂ ਦੇ ਮੂਹਰੇ, ਅੱਜ ਉਹਨਾਂ ਕਿਸੇ ਕਹਿੰਦੇ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਵੀ ਮਹਾਰਾਜ ਦਾ ਸਰੂਪ ਉੱਥੇ ਨਹੀਂ ਹੈ। ਮਹਾਰਾਜ ਦੇ ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਣੇ ਹਾਲੇ, ਸਾਨੂੰ ਇਤਿਹਾਸ ਚੇਂਜ ਕਰਨਾ ਪੈਣਾ, ਜਿਹੜਾ ਲੋਕਾਂ ਨੇ ਇਤਿਹਾਸ ਸਾਡੇ ਯਾਨੀ ਦੇਹਧਾਰੀਆਂ ਨੇ ਲਿਖਿਆ ਨਾ ਜੀ, ਸਾਨੂੰ ਫਿਰ ਤੋਂ ਵੀ ਹੈਵ ਟੂ ਰੀਰਾਈਟ ਦ ਹਿਸਟਰੀ, ਵੀ ਹੈਵ ਟੂ। ਅੱਜ ਤੋਂ ਨਹੀਂ 500 ਸਾਲ 1000 ਸਾਲ ਨੂੰ ਕਿਤੇ ਨਾ ਕਿਤੇ ਜਾ ਕੇ ਅਸੀਂ ਸਟੈਬਲਿਸ਼ ਹੋਵਾਂਗੇ ਜੀ। ਬਿਲਕੁਲ ਸਾਨੂੰ ਵੀ ਹੈਵ ਟੂ ਕੀਪ ਆਰ ਲੌਂਗ ਵਿਜ਼ਨ ਐਂਡ ਵਰਕ ਜੀ। ਇਹ ਮੇਰੀ ਬੇਨਤੀ ਹੈ ਸਾਰੀ ਕਮਿਊਨਿਟੀ ਦੇ ਅੱਗੇ ਕਿ ਬਾਣੀ ਪੜ੍ਹਨ, ਇੱਕ ਮਾਲਕ ਦੀ ਫਿਲਾਸਫੀ ਦੇ ਵਿੱਚ ਆਉਣ, ਸਭ ਨਾਲ ਪਿਆਰ ਕਰਨ, ਹਾਂਜੀ ਨਫ਼ਰਤ ਕਿਸੇ ਨਾਲ ਨਾ ਕਰਨ, ਤੇ ਪੈਸੇ ਦੇਣ ਲੱਗਿਆ ਕਿਸੇ ਨੂੰ ਵੀ ਡੋਨੇਟ ਕਰਨ ਲੱਗਿਆ ਤੁਸੀਂ ਇਹ ਖਿਆਲ ਕਰੋ ਕਿ ਪਹਿਲਾਂ ਸਾਨੂੰ ਸੈਂਟਰਲਾਈਜ਼ ਪੂਲ ਕਰੋ, ਹਾਂਜੀ, ਤੇ ਉਹ ਇੱਕ ਵਿੰਗਸ ਬਣਾਓ, ਸਾਰੇ ਗੁਰਦੁਆਰੇ ਵਾਲੇ ਇਕੱਠੇ ਹੋਣ ਜੀ, ਸਾਰੀ ਸੰਸਥਾ ਇਕੱਠੇ ਹੋ ਕੇ ਇੱਕ ਸੈਂਟਰਲਾਈਜ਼ ਹੋ ਕੇ ਕੰਮ ਕਰੇ, ਤਾਂ ਅਸੀਂ ਅੱਗੇ ਵਧਾਂਗੇ। ਨਹੀਂ ਤਾਂ ਸਾਡੇ ਸਾਰੇ ਜੇਬਾਂ ਖਾਲੀਆਂ ਹੋਣਗੀਆਂ ਜੀ, ਕੰਮ ਕੁਛ ਨਹੀਂ ਹੋਣਾ, ਸਭ ਇਸ ਤਰ੍ਹਾਂ ਖਤਮ ਹੋ ਕੇ ਚਲੇ ਜਾਣਾ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਅਸੀਂ ਇਸ ਸ਼ੋਅ ਨੂੰ ਇੱਥੇ ਨਹੀਂ ਫਿਨਿਸ਼ ਕਰਾਂਗੇ, ਫਿਊਚਰ ਦੇ ਵਿੱਚ ਵੀ ਇਵਨ ਤੁਸੀਂ ਹੈਦਰਾਬਾਦ ਵੀ ਜਾਂਦੇ ਹੋ ਜਾਂ ਇੰਡੀਆ ਵੀ ਜਾਂਦੇ ਹੋ, ਅਸੀਂ ਤੁਹਾਡਾ TV 84 ਦਰਸ਼ਕਾਂ ਨੂੰ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਪਰ ਹੁਣ ਤਾਂ ਤੁਹਾਡੇ ਕੋਲ ਵਕਤ ਇਜਾਜ਼ਤ ਲੈਣ ਦਾ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।